ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ ਮਲੋਟ ਸਟੂਡੀਓਜ਼ ਤੋਂ ਖਬਰ ਤੇ ਨਜ਼ਰ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਨੀਵਰਸਿਟੀ ਤੋਂ, ਤੇ ਐਰੋ ਟਰੱਕ ਐਂਡ ਟ੍ਰੇਲਰ ਸੇਲਸ ਵਾਲੇ ਫੰਟੈਨਾ ਤੋਂ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਪੁਰਾਣੇ ਟਰੱਕ ਅਤੇ ਟ੍ਰੇਲਰ ਜਿਹੜੇ ਉਹ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਕਾਲ ਕਰੋ ਇਹਨਾਂ ਨੂੰ, ਪਾਸ਼ਾ ਹੁਣਾਂ ਨੂੰ 909 786 8008 ਦੇ ਉੱਤੇ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੁੰਬਈ ਦੇ ਵਿੱਚ ਹੋਏ ਬੰਬ ਧਮਾਕਿਆਂ ਦੇ ਕੇਸ ਦਾ ਫੈਸਲਾ ਆ ਗਿਆ ਆ। ਤਾਰਿਕ ਮਰਚੈਂਟ ਤੇ ਫਿਰੋਜ਼ ਖਾਨ ਨੂੰ ਫਾਂਸੀ ਤੇ ਅਬੂ ਸਲੀਮ ਨੂੰ ਉਮਰ ਕੈਦ। ਦੇਖੋ, ਇਹ ਬੜੀ ਲੰਮੀ ਪ੍ਰਕਿਰਿਆ ਚੱਲੀ ਹੈ ਜਿਹੜੀ ਕਾਨੂੰਨ ਦੀ ਚੱਲੀ ਹੈ ਜੀ। 1993 ਚ ਮੁੰਬਈ ਸੀਰੀਅਲ ਬਲਾਸਟ ਹੋਏ। ਉਸ ਤੋਂ ਬਾਅਦ ਕੁਛ ਐਸੇ ਮੁਲਜ਼ਮ ਸਨ ਜਿਹੜੇ ਕਿ ਵਿਦੇਸ਼ਾਂ ਵਿੱਚ ਭੱਜ ਗਏ, ਜਿੱਦਾਂ ਕਿ ਅਬੂ ਸਲੀਮ ਇੱਕ ਸੀ ਉਹਨਾਂ ਦੇ ਵਿੱਚੋਂ। ਉਹਦੀ ਹਵਾਲਗੀ ਹੋਈ 2002 ਦੇ ਵਿੱਚ ਪੁਰਤਗਾਲ ਤੋਂ, ਫਿਰ ਉਹ ਕੇਸ ਦੇ ਵਿੱਚ ਸ਼ਾਮਲ ਹੋਇਆ। ਇਸ ਤਰ੍ਹਾਂ ਕਰਦਿਆਂ ਬਹੁਤ ਲੰਮਾ ਸਮਾਂ ਗੁਜ਼ਰ ਗਿਆ ਜੀ। ਉਹ ਜਿਹੜੇ ਮੁੰਬਈ ਬੰਬ ਧਮਾਕਿਆਂ ਦੇ ਪੀੜਤ ਆ, ਉਹਨਾਂ ਦੀ ਵੀ ਇਸ ਸਮੇਂ ਜਿਹੜੀ ਮਾਨਸਿਕ ਦਸ਼ਾ ਹੈ ਨਾ, ਤਕਰੀਬਨ 84 ਦੇ ਕਤਲੇਆਮ ਪੀੜਤਾਂ ਵਰਗਾ ਹੋ ਚੁੱਕੀ ਸੀ। ਕਿਉਂਕਿ ਉਹਨਾਂ ਨੇ, ਜਿਨ੍ਹਾਂ ਨੇ ਆਪਣੇ ਪਿਆਰੇ ਖੋਏ, ਲੰਮਾ ਸਮਾਂ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਫੈਸਲਾ ਹੋ, ਕਦੋਂ ਸਜ਼ਾ ਹੋ, ਕਦੋਂ ਕੀ ਹੋ। ਬਹੁਤ ਲੰਮੀ ਉਡੀਕ ਕਰਨੀ ਪਈ। ਸੋ ਬਹਰਹਾਲ ਅੱਜ ਇਹ ਫੈਸਲਾ ਆਇਆ। ਇਸ ਫੈਸਲੇ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਤੇ ਫਿਰੋਜ਼ ਖਾਨ ਨੂੰ ਫਾਂਸੀ ਹੋ ਗਈ, ਦੂਸਰਾ ਜਿਹੜਾ ਮਰਚੈਂਟ ਹੈ ਉਹਨੂੰ ਫਾਂਸੀ ਕਰ ਦਿੱਤੀ ਗਈ ਹੈ। ਮੁਹੰਮਦ ਤਾਹਿਰ ਮਰਚੈਂਟ ਉਹਦਾ ਪੂਰਾ ਨਾਮ ਆ ਜੀ। ਰਿਆਜ਼ ਅਹਿਮਦ ਸੀਗਾ ਜਿਹੜਾ, ਉਹਨੂੰ 10 ਸਾਲ ਦੀ ਕੈਦ ਕੀਤੀ ਗਈ ਆ। ਅਬੂ ਸਲੀਮ ਨੂੰ ਉਮਰ ਕੈਦ ਕੀਤੀ ਗਈ ਆ। ਕਰੀਮੁੱਲਾ ਖਾਨ ਸੀ ਜਿਹੜਾ, ਉਹਨੂੰ ਵੀ ਉਮਰ ਕੈਦ ਸੁਣਾਈ ਗਈ ਆ। ਇੱਕ ਹੋਰ ਮੁਲਜ਼ਮ ਸੀਗਾ ਜਿਹੜਾ ਮੁਸਤਫਾ ਡੋਸਾ, ਉਹਦੀ ਮੌਤ ਹੋ ਚੁੱਕੀ ਹੈ ਜੀ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਸਜ਼ਾ ਦਾ ਐਲਾਨ ਹੋਇਆ, ਇਹਦੇ ਵਿੱਚ ਇੱਕ ਦਿਲਚਸਪ ਚੀਜ਼ ਇਹ ਸੀਗੀ ਕਿ ਇਹਨਾਂ 5 ਦੇ ਵਿੱਚੋਂ 3 ਲਈ ਅਥਾਰਟੀਆਂ ਨੇ, ਏਜੰਸੀਆਂ ਨੇ ਫਾਂਸੀ ਦੀ ਸਜ਼ਾ ਮੰਗ ਕੀਤੀ ਸੀ। ਫਾਂਸੀ ਦੀ ਸਜ਼ਾ 3 ਲਈ ਇਸ ਕਰਕੇ ਸੀ ਕਿਉਂਕਿ ਇੱਕ ਦਾ ਤੇ ਸ਼ਾਇਦ ਗੁਨਾਹ ਉਹਨਾਂ ਨੇ ਇਸ ਬਰੋਬਰ ਨਹੀਂ ਸਮਝਿਆ ਕਿ ਫਾਂਸੀ ਦੀ ਸਜ਼ਾ ਹੋਵੇ, ਪਰ ਇੱਕ ਜਿਹੜਾ ਅਬੂ ਸਲੀਮ ਵਾਲਾ ਮਸਲਾ ਸੀਗਾ, ਉਹ ਮਸਲਾ ਇਹ ਸੀਗਾ ਕਿ ਜਿਹੜੀ ਹਵਾਲਗੀ ਹੋਈ ਸੀਗੀ ਉਹਦੀ ਪੁਰਤਗਾਲ ਤੋਂ, ਉਹਦੇ ਵਿੱਚ ਇੱਕ ਮੁੱਖ ਸ਼ਰਤ ਇਹ ਸੀਗੀ ਕਿ ਇਹਨੂੰ ਕਿਸੇ ਵੀ ਕੇਸ ਦੇ ਵਿੱਚ ਭਾਰਤ ਫਾਂਸੀ ਨਹੀਂ ਲਾਏਗਾ। ਪਰ ਇਹ ਜਿਹੜੀ ਸਜ਼ਾ ਹੋਈ ਆ, ਉਮਰ ਕੈਦ ਦੀ ਸਜ਼ਾ ਹੋਈ ਆ, ਮੇਰੇ ਖਿਆਲ ਦੇ ਨਾਲ, ਜਿੰਨਾ ਕੁ ਮੈਨੂੰ ਤਜਰਬਾ ਇਸ ਕਾਨੂੰਨ ਦਾ, ਕਿ ਅਬੂ ਸਲੀਮ ਦੀ ਹੁਣ ਰਿਹਾਈ ਨਹੀਂ ਹੋਏਗੀ, ਰਿਹਾਈ ਉਹਦੀ ਬੰਦ ਹੋ ਜਾਏਗੀ। ਮੇਰੇ ਕਹਿਣ ਦਾ ਮਤਲਬ ਹੈ ਕਿ ਤਾਂ ਜ਼ਿੰਦਗੀ ਉਹਨੂੰ ਇਹ ਜੇਲ੍ਹ ਦੇ ਵਿੱਚ ਛਡਾਉਣਗੇ। ਬੇਸ਼ੱਕ ਉਸ ਹਵਾਲਗੀ ਦੀ ਸ਼ਰਤ ਦੇ ਮੁਤਾਬਕ ਇਹਨਾਂ ਨੇ ਕੋਠੀ ਨਹੀਂ ਲਾਇਆ, ਇਹਨੂੰ ਫਾਇਰ ਨਹੀਂ ਲਾਇਆ, ਪਰ ਸਾਰੀ ਜ਼ਿੰਦਗੀ ਉਹ ਰਹੇਗਾ ਸਲਾਖਾਂ ਦੇ ਪਿੱਛੇ, ਬਾਹਰ ਨਹੀਂ ਨਿਕਲੇਗਾ। ਸੋ ਦੂਸਰੇ ਜਿੱਦਾਂ ਫਿਰੋਜ਼ ਖਾਨ ਹੋ ਗਿਆ, ਤਾਹਿਰ ਮਰਚੈਂਟ ਹੋ ਗਿਆ, ਇਹਨਾਂ ਕੋਲ ਇੱਕ ਅੱਗੇ ਬਦਲ ਬਚੇਗਾ, ਉਹ ਯੂਜ਼ ਕਰ ਸਕਦੇ ਆ। ਸੁਪਰੀਮ ਕੋਰਟ ਜਾਂ ਰਾਸ਼ਟਰਪਤੀ ਕੋਲ ਰਹਿਣ ਦੀ ਅਪੀਲ ਹੈ ਜਿਹੜੀ, ਉਹ ਕੀਤੀ ਜਾ ਸਕਦੀ ਹੈ, ਜਾਂ ਉੱਚ ਅਦਾਲਤ 'ਚ ਜਾ ਸਕਦੇ ਆ। ਪਰ ਅਬੂ ਸਲੀਮ ਲਈ ਲਗਭਗ ਦਰਵਾਜ਼ੇ ਆ ਜਿਹੜੇ ਉਹ ਬੰਦ ਹੈ, ਕਿਉਂਕਿ ਇਹਦੇ ਤੇ ਹੋਰ ਵੀ ਬਹੁਤ ਸਾਰੇ ਕੇਸ ਆ। ਇਸ ਕੇਸ ਦੇ ਵਿੱਚ ਇੱਕ ਨਾਮ ਹੋਰ ਵੀ ਜੁੜਿਆ ਸੀਗਾ, ਜਿਹੜਾ ਉਹ ਅੱਜ ਇਹਨਾਂ ਦੇ ਨਾਲ ਕਟਹਿਰੇ 'ਚ ਨਹੀਂ ਸੀ ਖੜਾ। ਉਹ ਸੀ ਸੰਜੇ ਦਾ ਤੁਰ ਪੰਗੇ ਦੱਤ, ਕਿਉਂਕਿ ਉਹਨੇ ਵੀ ਜੋ ਜੰਮਿਆ ਪੰਗੇ ਹੀ ਲਏ ਆ ਜੀ। ਇਹ ਪੰਗਾ ਉਹਨੇ ਬਹੁਤ ਵੱਡਾ ਛੇੜਿਆ ਸੀ। ਅਬੂ ਸਲੀਮ ਨੇ ਉਹਨੂੰ ਆ ਕੇ ਹਥਿਆਰ ਦਿੱਤੇ ਸੀਗੇ, ਔਰ ਅਬੂ ਸਲੀਮ ਦਾ ਰੋਲ ਹੀ ਇਹਨਾਂ
ਸਾਰੇ ਬੰਬ ਬਲਾਸਟਾਂ ਦੇ ਵਿੱਚ ਇਹੋ ਸੀਗਾ ਕਿ ਜਿਹੜਾ ਗੁਜਰਾਤ ਦਾ ਭਰੂਚ ਸ਼ਹਿਰ ਹੈ, ਅਸੀਂ ਭਰੂਚ ਕਹਿ ਦਿੰਦੇ ਹਾਂ, ਉਹ ਤਾਂ ਹਿੰਦੀ ਚ ਭਰੂਚ ਕਹਿ ਦਿੰਦੇ ਆ। ਉੱਥੇ ਗੁਰਦੁਆਰਾ ਵੀ ਬਹੁਤ ਵੱਡਾ। ਉੱਥੋਂ ਹਥਿਆਰਾਂ ਦਾ ਜਿਹੜਾ ਟਰੱਕ ਸੀ ਅਬੂ ਸਲੇਮ ਲੈ ਕੇ ਆਇਆ ਸੀ ਮੁੰਬਈ। ਇਹਨੇ ਸੰਜੇ ਦੱਤ ਨੂੰ ਵੀ ਉਹਦੇ ਚ ਦਿੱਤੇ, ਤੇ ਸੰਜੇ ਦੱਤ ਦੇ ਘਰੇ ਉਹ ਇੱਕ ਪੂਰਾ ਦਿਨ ਟਰੱਕ ਸੀਗਾ ਜਿਹੜਾ ਖੜਾ ਰਿਹਾ ਸੀ। ਸੋ ਸੰਜੇ ਦੱਤ ਫਸ ਗਿਆ ਸੀ, ਬੜਾ ਕਸੂਤਾ, ਤੁਹਾਨੂੰ ਯਾਦ ਹੋਣਾ। ਪਰ ਉਸ ਤੋਂ ਬਾਅਦ ਕਿਉਂਕਿ ਉਸ ਸਮੇਂ ਦਾ ਪਿਤਾ ਜਿਉਂਦਾ ਸੀਗਾ, ਅੱਜ ਨੱਠ ਕਰਕੇ ਉਹਨੇ ਥੋੜਾ ਜਿਹਾ ਫੌ ਪਾ ਲਿਆ, ਸੰਜੇ ਦੱਤ ਬਚ ਗਿਆ। ਨਹੀਂ ਤੇ ਸੰਜੇ ਦੱਤ ਤੇ ਵੀ ਵੱਟਾ ਜਿਹੜਾ ਬਹੁਤ ਵੱਡਾ ਭਾਰਾ ਪੈਣ ਦੀ ਸੰਭਾਵਨਾ ਸੀ, ਪਰ ਇਹਦੀ ਜਾਨ ਛੁੱਟ ਗਈ। ਇਹਨੂੰ 5 ਕੁ ਸੇਰ ਦਾ ਪਿਆ, ਯਾਨੀ 5 ਕੁ ਸਾਲ ਦਾ ਪਿਆ। ਜੇ ਓਦਾਂ ਥੋੜੀ ਜਿਹੀ ਇਹਦੇ ਨਾਲ ਨਰਮਾਈ ਨਾ ਵਿਖਾਈ ਹੁੰਦੀ ਕਾਨੂੰਨ ਨੇ, ਤੇ ਵੱਟਾ ਇਹਨੂੰ ਵੀ 10-20 ਸਿਰ ਦਾ ਪੈ ਜਾਣਾ ਸੀ ਇਸ ਕੇਸ ਦੇ ਵਿੱਚ। ਸੰਜੇ ਦੱਤ ਸ਼ੁਕਰ ਮਨਾਉਂਦਾ ਹੋਊਗਾ ਤੇ ਉਹਦਾ ਥੋੜੇ ਚ ਖੇੜਾ ਛੁੱਟ ਗਿਆ। ਪਰ ਜਿਹੜੀ ਇਹ ਸਜ਼ਾ ਹੈ, ਇਹ ਸਜ਼ਾ ਆਈ ਤਾਂ ਬਹੁਤ ਭਾਰੀ ਆ, ਪਰ ਜੋ ਸਮਾਂ ਲੰਘਿਆ, ਸਮਾਂ ਰਾਜ ਕਰਨਵੀਰ ਸਿੰਘ ਜੀ ਬਹੁਤ ਗੁਜ਼ਰਿਆ। ਜਿਹੜੇ ਪੀੜਤ ਇਸ ਬੰਬ ਬਲਾਸਟਾਂ ਦੇ ਪੀੜਤ ਨੇ, ਉਹਨਾਂ ਨੂੰ ਇੱਕ ਵਕਤੀ ਤੌਰ ਤੇ ਰਾਹਤ ਤੇ ਜ਼ਰੂਰ ਮਿਲੀ ਹੋਏਗੀ, ਪਰ ਜਿਹੜੀ ਪੀੜ ਉਹਨਾਂ ਨੇ ਉਡੀਕ ਦੇ ਵਿੱਚ ਹੰਡਾਈ ਆ ਪਿੰਡੇ ਤੇ, ਉਸ ਪੀੜ ਦੇ ਵੱਟੇ ਜੇ ਆਪਾਂ ਇਸ ਰਾਹਤ ਨੂੰ ਵੇਖੀਏ ਤੇ ਮੇਰੇ ਖਿਆਲ ਦੇ ਨਾਲ ਇਹ ਰਾਹਤ ਮਾਮੂਲੀ ਨਜ਼ਰ ਆਉਂਦੀ ਹੈ। ਜੀ ਜੀ ਬਿਲਕੁਲ ਮਿੰਟੂ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਗੁਰਮੀਤ ਮੀਤੇ ਦੀਆਂ ਮੁਸ਼ਕਲਾਂ ਦੇ ਵਿੱਚ ਕਹਿੰਦੇ ਹੋਰ ਵਾਧਾ ਆ। ਔਰਤ ਨੂੰ ਅਗਵਾ ਕਰਨ ਵਾਲੇ ਮਾਮਲੇ ਦੇ ਵਿੱਚ ਵੀ ਹੁਣ ਸੁਣਵਾਈ ਸ਼ੁਰੂ ਹੋ ਗਈ ਆ। ਗੁਰਮੀਤ ਮਹਿਤਾ ਤੇ ਤੂੰ ਕੰਮ ਕੋਈ ਸਿੱਧਾ ਨਾ ਕੀਤਾ, ਨਹੀਂ ਕੀਤਾ। ਇਹ ਗੁਰਮੀਤ ਇਨਸਾਨ ਹੁਣ ਬਹੁਤ ਵੱਡੀਆਂ ਮੁਸ਼ਕਲਾਂ 'ਚ ਫਸਣ ਜਾ ਰਿਹਾ ਜੀ। ਪਹਿਲਾਂ ਤੇ ਇਹ ਆ ਕਿ ਛਤਰਪਤੀ ਕੇਸ ਦੀ ਸੁਣਵਾਈ ਹੈ ਜਿਹੜੀ, ਉਹ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਆ ਜੀ। ਉਹਦੇ 'ਚ ਆਖਰੀ ਜ਼ਿਰਾ ਤੋਂ ਭਾਵ ਆ ਕਿ ਜਿਹਨੂੰ ਆਪਾਂ ਫਾਈਨਲ ਆਰਗੂ ਕਹਿ ਦਿੰਦੇ ਆ, ਉਹ ਹੋਣੀ ਆ ਆਖਰੀ ਜ਼ਿਰਾ ਤੋਂ ਬਾਅਦ ਸਿੱਧਾ ਜੱਜ ਨੇ ਫੈਸਲੇ 'ਚ ਕੇਸ ਰੱਖ ਦੇਣਾ ਜੀ। ਇਹਦਾ ਮਤਲਬ ਆ ਤਲਵਾਰ ਧੌਣ ਤੇ ਇੱਕ ਹੋਰ ਲਟਕ ਗਈ। ਦੂਸਰਾ ਇਹ ਹੋਇਆ ਕਿ ਅੱਜ ਹੀ ਰਾਜਸਥਾਨ ਦੇ ਵਿੱਚ ਇੱਕ ਇਹਦੇ ਖਿਲਾਫ ਦਰਜ ਹੋਏ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਆ ਜੀ। ਉਹ ਕੇਸ ਕੀ ਸੀ? ਦਰਅਸਲ 2015 ਦੇ ਵਿੱਚ ਇੱਕ ਸ਼ਖਸ ਜੋ ਇਹਦਾ ਸ਼ਰਧਾਲੂ ਸੀ, ਉਹ ਸ਼ਰਧਾਲੂ ਆਪਣੀ ਪਤਨੀ ਤੇ ਬੱਚਿਆਂ ਸਮੇਤ ਇਸ ਡੇਰੇ ਦੇ ਵਿੱਚ ਆਇਆ ਸੀ। ਉਹਦਾ ਨਾਮ ਸੀ ਕਮਲੇਸ਼ ਰੈਗਰ, ਜਿਹਦਾ ਪਰਿਵਾਰ ਇਸ ਡੇਰੇ ਦੇ ਵਿੱਚ ਆ ਕੇ ਨਤਮਸਤਕ ਹੋਇਆ। ਦੱਸਦਾ ਕਿ 1-2 ਦਿਨ ਅਸੀਂ ਇੱਥੇ ਇਸ ਡੇਰੇ ਦੇ ਵਿੱਚ ਬਿਤਾਏ। ਉਸ ਤੋਂ ਬਾਅਦ ਡੇਰੇ ਦੀ ਇੱਕ ਸੇਵਾਦਾਰਨੀ ਉਹਦੀ ਪਤਨੀ ਨੂੰ ਲੈ ਗਈ ਕਿ ਤੈਨੂੰ ਗੁਰਮੀਤ ਰਾਮ ਰਹੀਮ ਦੇ ਨਾਲ ਮਿਲਾਉਣਾ ਜੀ। ਉਹ ਕਹਿੰਦਾ ਕਿ ਮੈਂ ਬਾਹਰ ਉਡੀਕਦਾ ਰਿਹਾ ਤੇ ਉਹ ਉਡੀਕ ਇੰਨੀ ਲੰਮੀ ਹੋ ਗਈ ਕਿ ਮੈਂ ਅੱਜ ਵੀ ਆਪਣੀ ਪਤਨੀ ਨੂੰ ਉਡੀਕਦਾ ਪਿਆ। ਮੇਰੀ ਪਤਨੀ ਹੱਥਾਂ 'ਚ ਹੀ ਗਾਇਬ ਹੋ ਗਈ ਆ। ਉਹਨੇ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਕਿ ਇਸ ਬੰਦੇ ਨੇ ਮੇਰੀ ਪਤਨੀ ਵੀ ਭਾਵੇਂ ਤੇ ਖਪਾ ਦਿੱਤੀ ਹੈ ਤੇ ਭਾਵੇਂ ਅਗਵਾ ਕਰ ਲਈ ਆ। ਜੋ ਵੀ ਹੋਇਆ ਉਹਦੇ ਨਾਲ ਜ਼ਿੰਮੇਵਾਰ ਇਹ ਸ਼ਖਸ ਆ। ਹੁਣ ਉਸ ਮਾਮਲੇ ਦੀ FIR ਤੇ ਦਰਜ ਹੋਈ ਸੀ ਪਹਿਲਾਂ ਹੀ ਜੀ। ਉਸਨੇ FIR ਉਹ 2015 ਚ ਹੀ ਦਰਜ ਕਰ ਲਈ ਸੀਗੀ। ਪਰ ਹੋਇਆ ਕਿ ਉਸ ਮਾਮਲੇ 'ਚ ਬਹੁਤਾ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਪੁਲਿਸ ਵਾਲਿਆਂ ਨੇ। ਇੱਕ ਸਟੇਟਸ ਰਿਪੋਰਟ ਜਿਹੜੀ ਹੁਣ ਉਜਾਗਰ ਹੋਈ ਆ, ਉਸ ਸਟੇਟਸ ਰਿਪੋਰਟ ਦੇ ਵਿੱਚ ਪੁਲਿਸ ਨੇ ਇਹ ਲਿਖਿਆ, ਉਹ ਕਹਿੰਦੇ ਜੀ ਅਸੀਂ ਇਸ ਕਰਕੇ ਇਨਵੈਸਟੀਗੇਸ਼ਨ ਅੱਗੇ ਨਹੀਂ ਵਧਾ ਸਕੇ ਕਿਉਂਕਿ ਸਾਨੂੰ ਡੇਰੇ 'ਚ ਵੜਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਜਾਂਦੀ। ਹੁਣ ਜੱਜ ਸਖਤ ਹੋਇਆ ਉੱਥੋਂ ਦਾ, ਜਿਹੜਾ CGM, ਕਿਉਂਕਿ ਉਹ ਹੇਠਲੀ ਅਦਾਲਤ 'ਚ ਆ, ਉਹ ਸਖਤ ਹੋਇਆ। ਉਹਨੇ ਆਖਿਆ ਕਿ ਅਸੀਂ ਇਸ ਗੱਲ ਦਾ ਠੇਕਾ ਥੋੜੀ ਲਿਆ। ਜਦੋਂ FIR ਦਰਜ ਹੋ ਗਈ ਆ, ਇਹਦੇ ਖਿਲਾਫ ਮੁਕੱਦਮਾ ਸ਼ੁਰੂ ਕੀਤਾ ਜਾਵੇ, ਬਾਅਦ ਚ ਵੇਖੀ ਜਾਏਗੀ। ਸੋ ਇੱਕ ਮੁਕੱਦਮਾ ਉੱਥੇ ਸ਼ੁਰੂ ਹੋ ਗਿਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ ਬੰਦੇ ਦੀ ਤਾਕਤ ਕਿੰਨੀ ਸੀਗੀ ਕਿ ਪੁਲਿਸ ਵੀ ਡੇਰੇ 'ਚ ਇਜਾਜ਼ਤ ਲੈ ਕੇ ਵੜਦੀ ਸੀਗੀ, ਔਰ ਪੁਲਿਸ ਪਤਾ ਨਹੀਂ ਕਿੰਨੇ ਵਾਰੀ ਉੱਥੇ ਗੇੜੇ ਖਾ ਕੇ ਆ ਗਈ ਹੋਏਗੀ ਕਿਉਂਕਿ ਡੇਰੇਦਾਰ ਨੇ ਇਹਨੂੰ ਵੜਨ ਦੀ ਇਜਾਜ਼ਤ ਹੀ ਨਹੀਂ ਦਿੱਤੀ। ਹੁਣ ਜਿਹੜਾ ਬੰਦਾ ਖੁਦ ਕੇਸ ਦੇ ਵਿੱਚ ਨਾਮਜ਼ਦ ਆ, ਤੁਸੀਂ ਮੈਨੂੰ ਦੱਸੋ ਕਿਵੇਂ ਆਪਣੇ ਘਰੇ ਚਾਹੂਗਾ ਕਿ ਪੁਲਿਸ ਆ ਜਾਵੇ? ਕੋਈ ਚਾਹੂਗਾ? ਜਿਹੜਾ ਬੰਦਾ ਨਾਮਜ਼ਦ ਆ। ਦੇਖੋ, ਇੱਕ ਦੋਸ਼ੀ ਦੇ ਅੱਗੇ ਪੁਲਿਸ ਇੱਥੋਂ ਦੀ ਗੋਡੇ ਟੇਕ ਦਿੰਦੀ ਹੈ ਤੇ ਸਾਨੂੰ ਤੇ ਅਗਲਾ ਘਰੇ ਨਹੀਂ ਵੜਨ ਦਿੰਦਾ। ਇਸ ਤੋਂ ਵੱਡੀ ਲਾਚਾਰੀ, ਇਸ ਤੋਂ ਵੱਡੀ ਮਜਬੂਰੀ ਕੋਈ ਹੋਏਗੀ? ਹੁਣ ਇੱਕ ਚੀਜ਼ ਹੋਰ ਵੀ ਆ ਜੀ, ਉਹ ਇਹ ਆ ਕਿ ਅੱਜ ਇੱਕ ਨਵਾਂ ਖੁਲਾਸਾ ਹੋ ਗਿਆ। ਵੈਸੇ ਉਹ ਖੁਲਾਸਾ ਤੇ ਬਹੁਤ ਦਿਨਾਂ ਦਾ ਹੋਈ ਜਾਂਦਾ ਹੈ, ਪਰ ਉਹਦੇ ਤੇ ਮੋਹਰ ਲੱਗ ਗਈ ਆ। ਮੋਹਰ ਏਦਾਂ ਲੱਗ ਗਈ ਆ ਕਿਉਂਕਿ ਸਰਚ ਆਪਰੇਸ਼ਨ ਤੜਕੇ ਕਿਸੇ ਵੇਲੇ ਵੀ ਸ਼ੁਰੂ ਹੋ ਸਕਦਾ ਹੈ। ਉਹਦੀ ਬੜੀ ਵੱਡੇ ਪੈਮਾਨੇ ਤੇ ਤਿਆਰੀ ਹੋਈ ਆ। 5000 ਦੇ ਕਰੀਬ ਮੁਲਾਜ਼ਮ ਆਇਆ, ਡੌਗ ਸਕੁਐਡ ਨੇ ਨਾਲ, ਵੀਡੀਓ ਫੋਟੋਗ੍ਰਾਫਰ ਨੇ,
ਮੀਡੀਆ ਵੀ ਜਾ ਸਕਦਾ ਅੰਦਰ, ਬਹੁਤ ਵੱਡੇ ਪੱਧਰ ਤੇ ਤਿਆਰੀ ਕੀਤੀ ਗਈ ਆ। ਉਹ ਤੋਂ ਪਹਿਲਾਂ ਇੱਕ ਹਰਿਆਣੇ ਦਾ ਪੱਤਰਕਾਰ ਹੈ ਰਾਮਾਨੰਦ ਟਾਟੀਆ ਜੀ, ਉਹ ਇਸ ਡੇਰੇ ਦੀ ਰਗ ਰਗ ਤੋਂ ਵਾਕਿਫ ਹੈ, ਕੋਨੇ ਕੋਨੇ ਤੋਂ ਜਾਣੂ ਹੈ। ਉਹਨੇ ਖੁਲਾਸਾ ਕੀਤਾ, ਉਹਨੇ ਆਖਿਆ ਕਿ ਇਸ ਡੇਰੇ ਦੇ ਵਿੱਚ ਜੇ ਖੁਦਾਈ ਕੀਤੀ ਜਾਵੇ ਤੇ ਉਹਨੇ ਹਜ਼ਾਰਾਂ ਦਾ ਦਾਅਵਾ ਕੀਤਾ ਕਿ ਹਜ਼ਾਰਾਂ ਸੈਂਕੜੇ ਇਸ ਤਰ੍ਹਾਂ ਦੇ ਤੁਹਾਨੂੰ ਨਰ ਕੰਕਾਲ ਮਿਲਣਗੇ ਜਿਨ੍ਹਾਂ ਨੂੰ ਕਤਲ ਕਰਕੇ ਇੱਥੇ ਦਫਨਾ ਦਿੱਤਾ ਗਿਆ। ਉਹਨੇ ਕੱਲਾ ਕੱਲਾ ਦੱਸ ਵੀ ਦਿੱਤਾ ਕਿ ਫਲਾਂ ਬਗੀਚੇ ਤੇ ਜਾ ਕੇ ਖੁਦਾਈ ਕਰ ਲਓ। ਤੇ ਕਮਾਲ ਦੀ ਗੱਲ ਇਹ ਹੋਈ ਆ ਕਿ ਜਿਵੇਂ ਹੀ ਰਾਮਾਨੰਦ ਟਾਟੀਆ ਨੇ ਇਹ ਖੁਲਾਸਾ ਕੀਤਾ, ਦੂਸਰੇ ਪਾਸਿਓਂ ਡੇਰੇ ਦਾ ਜਿਹੜਾ ਮੁੱਖ ਪੱਤਰ ਆ, ਜਿਵੇਂ ਸ਼ਿਵ ਸੈਨਾ ਵਾਲਿਆਂ ਦਾ ਮੁੱਖ ਪੱਤਰ ਸਾਹਮਣਾ, ਇਹਨਾਂ ਦਾ ਜਿਹੜਾ ਮੁੱਖ ਪੱਤਰ ਆ, ਉਹਦੇ 'ਚ ਇਹ ਗੱਲ ਤਸਲੀਮ ਕਰ ਲਈ ਗਈ ਕਿ ਹਾਂਜੀ ਇੱਥੇ ਹੱਡੀਆਂ ਜਿਹੜੀਆਂ ਦਫਨਾਈਆਂ ਜਾਂਦੀਆਂ, ਅਵਸ਼ੇਸ਼ ਆ ਜਿਹੜੇ ਉਹ ਦਫਨਾਏ ਜਾਂਦੇ ਆ। ਹਵਾਲਾ ਇਹ ਦਿੱਤਾ ਗਿਆ ਕਿ ਬਗੀਚਿਆਂ ਦੇ ਜਿਹੜੇ ਪੌਦੇ ਆ, ਰੁੱਖ ਆ, ਉਹ ਹੱਡੀਆਂ ਦੇ ਉੱਤੇ ਜ਼ਿਆਦਾ ਤੁਰਦੇ ਆ। ਅਸੀਂ ਵਾਤਾਵਰਨ ਬਚਾਉਣ ਲਈ ਇੱਥੇ ਮਨੁੱਖੀ ਹੱਡੀਆਂ ਦਬਾਉਂਦੇ ਰਹੇ ਆ, ਤੇ ਉਹਦੇ ਲਈ ਇਹਨਾਂ ਨੇ ਕੁਝ ਵੀਡੀਓ ਫੁਟੇਜ ਵੀ ਸ਼ਾਇਦ ਜਾਰੀ ਕਰ ਦਿੱਤੀਆਂ ਕਿ ਦੇਖੋ ਜੀ, ਸਾਡੇ ਬਾਬਾ ਜੀ ਤੇ ਅਪੀਲ ਕਰਦੇ ਹੁੰਦੇ ਸਨ ਕਿ ਤੁਸੀਂ ਹੱਡੀਆਂ ਇੱਥੇ ਦਾਨ ਕਰੋ। ਹੁਣ ਜਿਹੜਾ ਰਾਮਾਨੰਦ ਟਾਟੀਆ ਉਹ ਕਹਿੰਦਾ ਕਿ ਇਹ ਬਿਲਕੁਲ ਸਰਕਾਰ ਨੂੰ, ਪ੍ਰਸ਼ਾਸਨ ਨੂੰ ਔਰ ਡੇਰੇ ਦੇ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਆ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਮਾਰ ਕੇ ਖਪਾ ਕੇ ਇਸ ਤਰ੍ਹਾਂ ਦੇ ਕੰਕਾਲ ਹੈ ਜਿਹੜੇ ਉਹ ਦੱਬੇ ਹੋਏ ਸਨ। ਹੁਣ ਉੱਤੋਂ ਲਿਆ ਕੇ ਇਹਨਾਂ ਨੇ ਉਹ ਹੱਡੀਆਂ ਜਿਹੜੀਆਂ ਹੋਰ ਦੱਬ ਦਿੱਤੀਆਂ, ਉਹਨਾਂ ਤੇ ਬੂਟੇ ਲਾ ਦਿੱਤੇ, ਉਹਨਾਂ ਤੇ ਬਗੀਚੇ ਲਾ ਦਿੱਤੇ। ਮਤਲਬ ਜਿਹੜਾ ਪਿਛਲਾ ਪਾਪ ਕੀਤਾ ਸੀ ਉਹਨੂੰ ਪੁੰਨ ਦੀ ਚਾਦਰ ਹੇਠ ਲੁਕਾ ਲਿਆ ਗਿਆ। ਇਹ ਅੱਜ ਦਾ ਬਹੁਤ ਵੱਡਾ ਖੁਲਾਸਾ। ਇੱਕ ਟੈਲੀਵਿਜ਼ਨ ਨੇ ਹੁਣੇ, ਜਿਹੜਾ ਕਿ ਪੰਜਾਬੀ ਦਾ ਮੇਨ ਸਟ੍ਰੀਮ ਚੈਨਲ ਕਿਹਾ ਜਾ ਸਕਦਾ ਹੈ, ਉਹਨੇ ਲਗਭਗ ਪੌਣੇ ਘੰਟੇ ਦੀ ਇੱਕ ਰਿਪੋਰਟ ਇਸ ਮਾਮਲੇ ਦੇ ਮੁਤਲਕ ਹੁਣੇ ਨਸ਼ਰ ਕੀਤੀ ਹੈ। ਬੜੀ ਜ਼ਬਰਦਸਤ ਰਿਪੋਰਟ ਸੀ ਉਹਨਾਂ ਦੀ ਜੀ। ਕਹਿ ਸਕਦੇ ਹਾਂ ਕਿ ਮੁਸ਼ਕਿਲਾਂ ਵੱਧਦੀਆਂ ਪਈਆਂ ਨੇ ਇਸ ਡੇਰੇ ਦੀਆਂ ਲਗਾਤਾਰ। ਹੁਣ ਜੇ ਤਲਾਸ਼ੀ ਕੱਲ ਨੂੰ ਸ਼ੁਰੂ ਹੋ ਜਾਂਦੀ ਹੈ, ਤਲਾਸ਼ੀ ਦੇ ਵਿੱਚ ਕੋਈ ਇਹੋ ਜਿਹੀ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਆ ਉਹ ਕਿਸੇ ਹੋਰ ਪਾਸੇ ਵੀ ਜਾ ਸਕਦੀ। ਕਹਿਣ ਤੋਂ ਭਾਵ ਕਿ ਹੋਰ ਪਿਛਾਂ ਨੂੰ ਵੀ ਜਾ ਸਕਦੀ ਹੈ। ਹਾਲ ਦੀ ਘੜੀ ਤੇ ਆਪਾਂ 2002 ਨੂੰ ਲੈ ਕੇ ਚੱਲਦੇ ਪਏ ਹਾਂ, ਕਿਉਂਕਿ ਉਸ ਤੋਂ ਬਾਅਦ ਹੀ ਸਾਰੇ ਕੇਸ ਸਾਹਮਣੇ ਆਏ ਆ। ਤਾਂ ਮੇਰੇ ਕਹਿਣ ਦਾ ਭਾਵ ਆ ਕਿ ਜੇਕਰ ਕੋਈ ਇਹੋ ਜਿਹੀ ਚੀਜ਼ ਮਿਲ ਜਾਂਦੀ ਹੈ, ਜਿਹੋ ਜਿਹੇ ਦਾਅਵੇ ਕੀਤੇ ਜਾ ਰਹੇ ਆ, ਜਿਹੋ ਜਿਹੇ ਖੁਲਾਸੇ ਕੀਤੇ ਜਾ ਰਹੇ ਆ, ਤੇ ਇਹ ਫਿਰ ਜਿਹੜੀ ਸੂਈ ਹੈ ਸਮੇਂ ਦੀ, ਉਹ 2002 ਤੋਂ ਪਿੱਛੇ ਵੀ ਜਾ ਸਕਦੀ ਹੈ। ਜੀ ਜੀ ਜੀ। ਤੇ ਮਿੰਟੂ ਗੁਰਸਲੇ ਜੀ, ਅਗਲੀ ਗੱਲ ਕਰੀਏ, ਪ੍ਰਧਾਨ ਮੰਤਰੀ ਨੂੰ ਸੋਸ਼ਲ ਮੀਡੀਆ ਤੇ ਬਲੌਕ ਕਰਨ ਦੀ ਮੁਹਿੰਮ ਚੱਲੀ ਹੋਈ ਆ। ਸਾਡੇ ਪ੍ਰਧਾਨ ਮੰਤਰੀ ਦੇ ਲੱਛਣ ਹੀ ਇਹੋ ਜਿਹੇ ਆ। ਇਹ 1700 ਬੰਦੇ ਨੂੰ ਫੋਲੋ ਕਰਦਾ ਹੈ ਜੀ, 1700 ਬੰਦੇ ਨੂੰ ਟਵਿੱਟਰ ਤੇ ਫੋਲੋ ਕਰਦਾ ਹੈ, ਤੇ ਬਹੁਤੇ ਬੰਦੇ ਇਹੋ ਜਿਹੇ ਜਿਹੜੇ ਚੜੀਤੇ ਕਿਸਮ ਦੇ ਆ, ਜਿਹੜੇ ਫਿਰਕੂ ਅੱਗ ਲਾਉਣ ਦੇ ਵਿੱਚ ਮਾਹਰ ਨੇ। ਹਾਲਾਂਕਿ ਜਦੋਂ ਹੀ ਇਹ ਟਵੀਟ ਇਸ ਤਰ੍ਹਾਂ ਦੇ ਹੋਏ, ਕਿਸੇ ਨੇ ਇਹ ਕਹਿ ਦਿੱਤਾ ਗੌਰੀ ਲੰਕੇਸ਼ ਬਾਰੇ ਕਿ ਕੁੱਤੀਆ ਸੀ, ਕੁੱਤੇ ਦੀ ਮੌਤ ਮਰ ਗਈ ਆ, ਕਿਸੇ ਨੇ ਕਹਿਤਾ ਜੈਸੀ ਕਰਨੀ ਵੈਸੀ ਭਰਨੀ ਹੈ। ਇੱਥੇ ਇੱਕ ਸਾਬਕਾ ਪੱਤਰਕਾਰ ਇੱਕ ਚੈਨਲ ਦੀ, ਉਹਨੇ ਬੜੀ ਬਦਤਮੀਜ਼ੀ ਕੀਤੀ ਹੈ। ਦੇਖੋ, ਉਹ ਕਹਿੰਦੀ ਹੈ ਕਿ ਇਹਦੀ ਵਾਰੀ ਆ ਗਈ, ਹੁਣ ਦੂਜੇ ਦੇਸ਼ ਧਰੋਈਆਂ ਦੀ ਵੀ ਵਾਰੀ ਆ ਜਾਊ। ਇੱਕ ਬੀਬੀ ਪੱਤਰਕਾਰ ਹੋ ਕੇ ਉਹ ਇਸ ਤਰ੍ਹਾਂ ਦੇ ਟਵੀਟ ਕਰੀ ਜਾਂਦੀ ਹੈ, ਤੇ ਪ੍ਰਧਾਨ ਮੰਤਰੀ ਇਹਦਾ ਸਾਰਿਆਂ ਨੂੰ ਫੋਲੋ ਕਰੀ ਜਾਂਦਾ। ਪ੍ਰਧਾਨ ਮੰਤਰੀ ਪਤਾ ਨਹੀਂ ਚਸਕੇ ਲੈਂਦਾ ਇਹਨਾਂ ਦੇ ਟਵੀਟਾਂ ਚੋਂ, ਤੇ ਜਾਂ ਉਹਨੂੰ ਪਤਾ ਹੀ ਨਹੀਂ ਕਿ ਉਹ ਕਿਹਨਾਂ ਲੋਕਾਂ ਨੂੰ ਫੋਲੋ ਕਰਦਾ ਪਿਆ। ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ, ਉਹਨਾਂ ਨੂੰ ਹੋਰ ਤੇ ਕੁਛ ਸੁੱਝਦਾ ਨਹੀਂ ਪਿਆ, ਕੁਛ ਔੜਦਾ ਨਹੀਂ ਪਿਆ। ਉਹ ਕਹਿੰਦੇ ਜੀ ਸਾਡਾ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਨੂੰ ਵੀ ਫੋਲੋ ਕਰਦਾ, ਅਰਵਿੰਦ ਕੇਜਰੀਵਾਲ ਨੂੰ ਵੀ ਫੋਲੋ ਕਰਦਾ। ਉਹਨਾਂ ਦੇ ਕੋਲ ਹੋਰ ਕੋਈ ਜਵਾਬ ਨਹੀਂ। ਉਹ ਕਹਿੰਦੇ ਜੀ ਇਹਨਾਂ ਨੂੰ ਵੀ ਫੋਲੋ ਕਰਦਾ। ਕਹਿਣ ਦਾ ਮਤਲਬ ਆ ਕਿ ਇਹ ਸ਼ਾਇਦ ਉਹਨਾਂ ਤੋਂ ਵੀ ਮਾੜੇ ਆ, ਇਹ ਤੇ ਸ਼ਾਇਦ ਉਹਨਾਂ ਨਾਲ ਚੰਗੇ ਥੋੜੇ। ਇਹ ਅਰਵਿੰਦ ਕੇਜਰੀਵਾਲ ਤੇ ਬਹੁਤ ਗਏ ਗੁਜ਼ਰੇ ਆ, ਸਾਡਾ ਪ੍ਰਧਾਨ ਮੰਤਰੀ ਤੇ ਇਹਨਾਂ ਨੂੰ ਵੀ ਫੋਲੋ ਕਰੀ ਜਾਂਦਾ। ਉਹ ਇਸ ਤਰ੍ਹਾਂ ਦੀਆਂ ਬੇਹੁਦਾ ਵਾਹਿਯਾਤ ਦਲੀਲਾਂ ਦੇ ਕੇ ਮਾਮਲੇ ਨੂੰ ਦੂਜੇ ਪਾਸੇ ਮੋੜਦੇ ਪਏ ਆ। ਪਰ ਇੱਥੇ ਸੋਸ਼ਲ ਮੀਡੀਆ ਤੇ ਇੱਕ ਲਹਿਰ ਚੱਲੀ ਪਈ ਆ। ਉਹ ਲਹਿਰ ਕੀ ਆ ਕਿ ਨਰਿੰਦਰ ਮੋਦੀ ਨੂੰ ਬਲੌਕ ਕਰ ਦਿੱਤਾ ਜਾਵੇ ਜੀ। ਹੁਣ ਸੋਸ਼ਲ ਮੀਡੀਆ ਤੇ ਇੱਕ ਜਿਹਨੂੰ ਟਵਿੱਟਰ ਹੈਂਡਲ ਕਹਿ ਦਿੰਦੇ ਆ, ਵੈਸੇ ਮੈਂ ਇਹਨਾਂ ਤਕਨੀਕੀ ਸ਼ਬਦਾਂ ਦਾ ਮੈਨੂੰ ਮਹਾਰਤ ਨਹੀਂ ਪਤਾ, ਨਹੀਂ ਕੀ ਕਹਿੰਦੇ ਆ, ਪਰ ਜਿਹੜੇ ਟ੍ਰੈਂਡ ਹੁੰਦੇ ਆ ਉਹ ਟਵਿੱਟਰ ਤੇ ਇੱਕ ਹੈਸ਼ਟੈਗ ਜਾਂ ਉਹ ਟ੍ਰੈਂਡ ਜਿਹੜਾ ਉਹ ਚੱਲੀ ਜਾਂਦਾ, ਜਿਹਦੇ ਚ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਨਰਿੰਦਰ ਮੋਦੀ ਨੂੰ ਬਲੌਕ ਕਰ ਦਿੱਤਾ ਜਾਵੇ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਧੜੱਲੇ ਦੇ ਨਾਲ ਪ੍ਰਧਾਨ ਮੰਤਰੀ ਨੂੰ ਲੋਕ ਬਲੌਕ ਵੀ ਕਰੀ ਜਾ ਰਹੇ ਆ। ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਪਤਾ ਕਿ ਫੋਲੋ ਕਰਨਾ ਕਿਹਨੂੰ ਆ, ਕੌਣ ਚੱਜ ਦਾ ਬੰਦਾ, ਕੌਣ ਅੱਗ ਲਾਊ ਬੰਦਾ।
ਔਰ ਇੱਕ ਚੀਜ਼ ਹੋਰ ਆ, ਜਿਸ ਬੰਦੇ ਨੇ ਇਹ ਟਵੀਟ ਕੀਤਾ ਸੀ ਤੇ ਬੜਾ ਬੇਹੁਦਾ ਟਵੀਟ ਕੀਤਾ ਸੀ ਕਿ ਗੌਰੀ ਲੰਕੇਸ਼ ਕੁੱਤਿਆ ਸੀ, ਕੁੱਤੇ ਦੀ ਮੌਤ ਮਰ ਗਈ। ਵਾਰ-ਵਾਰ ਮੈਨੂੰ ਇਹ ਸ਼ਬਦ ਬੋਲਣ 'ਚ ਬੜੀ ਤਕਲੀਫ ਹੁੰਦੀ ਹੈ, ਵੈਸੇ ਮਾਫ ਕਰਨਾ ਬੋਲਣਾ ਪੈ ਰਿਹਾ। ਸੋ ਉਸ ਮੁੰਡੇ ਦੀਆਂ ਅੱਜ ਤਸਵੀਰਾਂ ਸਿਮਰਤੀ ਇਰਾਨੀ ਨਾਲ ਵੀ ਨਿਕਲ ਆਈਆਂ ਨੇ। ਉਹ ਭਾਜਪਾ ਦੇ ਵੱਡੇ ਵੱਡੇ ਨੇਤਾਵਾਂ ਨਾਲ ਖੜਿਆ। ਸੋ ਐਸੇ ਬਦਤਮੀਜ਼ ਬੰਦਿਆਂ ਦੇ ਨਾਲ ਇਹ ਫੋਟੋਆਂ ਖਿਚਵਾਉਂਦੇ ਫਿਰਦੇ ਆ, ਉਹਨਾਂ ਨੂੰ ਫੋਲੋ ਕਰਦੇ ਫਿਰਦੇ, ਸਿੱਧ ਕੀ ਕਰਨਾ ਚਾਹੁੰਦੇ ਆ? ਅਸਲ ਦੇ ਵਿੱਚ ਜਿਹੜਾ ਇਹਨਾਂ ਦਾ ਇਹ ਇਸ ਤਰ੍ਹਾਂ ਦਾ ਪੜਥੂ ਪਾਊ ਟੋਲਾ ਬਣਿਆ ਪਿਆ, ਇਹ ਸਾਰੇ IT ਸੈੱਲ ਵਾਲੇ ਆ ਇਹਨਾਂ ਦੇ। ਉਹ ਐਸਾ ਕੰਮ ਕਰਦੇ ਆ, ਐਸੀ ਖੇਡ ਖੇਡਦੇ ਆ, ਇਹ ਸਿਰ ਸ਼ਰਮ ਨਾਲ ਝੁਕ ਜਾਂਦਾ। ਇਹ ਉਹੀ ਲੋਕ ਆ ਜਿਹੜੇ ਕਦੇ ਕਨ੍ਹਈਆ ਨੂੰ ਦੇਸ਼ ਧਰੋਹੀ ਕਰਾਰ ਦਿੰਦੇ ਆ। ਇਹ ਉਹੀ ਲੋਕ ਆ ਜਿਹੜੇ ਕਨ੍ਹਈਆ ਹੋਰਾਂ ਦੀ ਜਿਹੜੀ ਵੀਡੀਓ ਸੀ ਉਹਦੇ ਨਾਲ ਛੇੜਛਾੜ ਕਰਦੇ ਆ। ਇਹ ਉਹੀ ਲੋਕ ਆ ਜਿਹੜੇ ਸਾਇਨਾ ਨੇਹਵਾਲ ਦੇ ਵੀ ਮਗਰ ਪੈ ਗਏ ਸੀ। ਤੁਹਾਨੂੰ ਯਾਦ ਹੈ ਨਾ, ਇਹ ਸਾਇਨਾ ਨੇਹਵਾਲ ਬਹੁਤ ਚੈਂਪੀਅਨ ਕੁੜੀ ਹੈ, ਸਾਡੇ ਦੇਸ਼ ਦਾ ਮਾਣ ਆ। ਉਹਨੇ ਕੀ ਕੀਤਾ ਸੀ? ਕਸੂਰ ਕੀ ਸੀਗਾ? ਉਹਨੇ ਆਪਣੇ ਨਵੇਂ ਮੋਬਾਈਲ ਦੇ ਨਾਲ ਇੱਕ ਤਸਵੀਰ ਜਿਹੜੀ ਉਹ ਆਪਣੇ ਸੋਸ਼ਲ ਸਾਈਟ ਦੇ ਅਕਾਊਂਟ ਤੇ ਪਾ ਦਿੱਤੀ, ਪੋਸਟ ਕਰ ਦਿੱਤੀ। ਉਸ ਤੋਂ ਬਾਅਦ ਇਹਨਾਂ ਨੂੰ ਅੱਗ ਲੱਗ ਗਈ, ਕਿਉਂਕਿ ਉਹ ਜਿਹੜਾ ਮੋਬਾਈਲ ਦਾ ਮਾਡਲ ਸੀ ਉਹ ਚਾਈਨਾ ਮੇਡ ਸੀ। ਤੇ ਉਹਦੇ ਪਿੱਛੇ ਪੈ ਗਏ ਕਿ ਤੂੰ ਚੀਨੀ ਮਾਲ ਯੂਜ਼ ਕਰਦੀ ਆ। ਫਿਰ ਗੁਰਮੇਹਰ ਕੌਰ ਦਾ ਇਹਨਾਂ ਨੇ ਕੀ ਹਾਲ ਕੀਤਾ ਸੀ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ। ਉਹ ਪੂਰੀ ਵੀਡੀਓ ਦੇ ਵਿੱਚੋਂ ਉਹ ਇੱਕ ਦੋ ਸਲਾਈਡ ਕੱਢ ਲਈਆਂ ਗਈਆਂ, ਉਹਨੂੰ ਅੱਗੇ ਕੋਟ ਕਰਕੇ ਕਿਸ ਤਰੀਕੇ ਦੇ ਨਾਲ ਏਜੰਡਾ ਚਲਾਇਆ ਗਿਆ, ਕਿਸ ਤਰੀਕੇ ਨਾਲ ਪ੍ਰੋਪੇਗੈਂਡਾ ਕੀਤਾ ਗਿਆ, ਉਹ ਵੀ ਤੁਹਾਨੂੰ ਯਾਦ ਹੋਣਾ। ਫਿਰ ਹੁਣ ਇੱਕ ਚੀਜ਼ ਹੋਰ ਦੇਖੋ, ਇਹ ਲੋਕ ਕਿੱਥੋਂ ਤੱਕ ਚਲੇ ਜਾਂਦੇ ਆ। ਸਾਡੀ ਜਿਹੜੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹੈ ਕੁੜੀ ਮਿਤਾਲੀ ਰਾਜ ਜੀ, ਉਹਨੇ ਵਰਲਡ ਰਿਕਾਰਡ ਹੁਣੇ ਬਣਾਇਆ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਉਹ ਕੁੜੀ ਹੈ ਮਿਤਾਲੀ ਰਾਜ ਜੀ। ਹੁਣੇ ਉਹ ਫਾਈਨਲ ਖੇਡ ਕੇ ਆਈ ਹੈ ਵਿਸ਼ਵ ਕੱਪ ਦਾ। ਉਸ ਕੁੜੀ ਨੇ ਇੱਕ ਤਸਵੀਰ ਪਾ ਦਿੱਤੀ ਆਪਣੇ ਫੇਸਬੁੱਕ ਅਕਾਊਂਟ ਤੇ, ਉਹਦੇ ਚ ਉਹਨੇ ਟੌਪ ਪਾਇਆ ਹੋਇਆ। ਤੇ ਤੁਸੀਂ ਸੱਚ ਜਾਣਿਓ ਰਾਜਕਰਨਵੀਰ ਸਿੰਘ ਜੀ, ਇੰਨੀਆਂ ਨੂੰ ਗੰਦੀਆਂ ਗਾਲਾਂ ਨਿਕਲ ਰਹੀਆਂ ਨਾ ਇਹਨਾਂ ਦੇ ਟੋਲੇ ਵੱਲੋਂ, ਤੇ ਸਿਰ ਸ਼ਰਮ ਨਾਲ ਝੁਕ ਜਾਂਦਾ ਕਿ ਇਹ ਉਹ ਲੋਕ ਆ ਜਿਹੜੇ ਔਰਤ ਨੂੰ ਬਰਾਬਰਤਾ ਦੇਣ ਦੀ ਗੱਲ ਕਰਦੇ ਆ, ਬੇਟੀ ਨੂੰ ਪੜ੍ਹਾਉਣ ਦੀ, ਬੇਟੀ ਨੂੰ ਬਚਾਉਣ ਦੀ ਗੱਲ ਕਰਦੇ ਆ। ਏਡੇ ਲੁੱਚੇ ਆਦਮੀ ਰੱਖੇ ਹੋਏ ਇਹਨਾਂ ਨੇ IT ਸੈੱਲ ਦੇ ਵਿੱਚ। ਔਰ ਇਹ ਉਹ ਲੋਕ ਆ ਜਿਹੜੇ IT ਸੈੱਲ ਦੇ ਸਹਾਰੇ ਨਹੀਂ ਚੱਲਦੇ, ਕਈ ਵਾਰ ਆਪ ਵੀ ਸਿੱਧਾ ਚੱਲ ਪੈਂਦੇ ਆ। ਇਹਨਾਂ ਦੇ ਬਹੁਤ ਸਾਰੇ ਲੀਡਰ ਦੰਗੇ ਹੋ ਗਏ ਸੀ ਨਾ, ਜਦੋਂ ਬੰਗਾਲ ਦੇ ਵਿੱਚ ਦੰਗੇ ਹੋਏ ਆ ਪਿੱਛੇ ਜੇ, ਇੱਕ ਨੇ ਚੱਕ ਕੇ ਗੁਜਰਾਤ ਦੰਗਿਆਂ ਦੀ ਫੋਟੋ ਪੋਸਟ ਕਰ ਦਿੱਤੀ ਸੀ, ਲਓ ਜੀ ਬੰਗਾਲ ਨੂੰ ਅੱਗ ਲੱਗੀ ਪਈ ਆ। ਹੇਠਾਂ ਲੋਕਾਂ ਨੇ ਕਿਹਾ ਓਏ ਬੂਰਖਾ ਅੱਖਾਂ ਖੋਲ, ਇਹ ਤਾਂ ਤੁਹਾਡੀ ਕੀਤੀ ਹੋਈ ਕਰਤੂਤ ਆ 2002 ਦੇ ਵਿੱਚ ਜਿਹੜੀ ਤੁਸੀਂ ਗੁਜਰਾਤ 'ਚ ਕੀਤੀ ਸੀ। ਇਹਨਾਂ ਦੇ ਨੇਤਾ ਵੀ ਇਹੋ ਜਿਹਾ ਕੰਮ ਕਰੀ ਜਾਂਦੇ ਆ। ਸੋ ਲੋਕਾਂ ਨੇ ਹੁਣ ਲਹਿਰ ਚਲਾਉਣੀ ਸ਼ੁਰੂ ਕਰ ਦਿੱਤੀ ਆ। ਦੇਖੋ, ਮੈਂ ਨਹੀਂ ਕਹਿੰਦਾ ਕਿ ਪ੍ਰਧਾਨ ਮੰਤਰੀ ਨੂੰ ਬਲੌਕ ਕਰੋ ਜਾਂ ਉਹਦਾ ਬਲੌਕ ਖੋਲ ਦਿਓ, ਪਰ ਪ੍ਰਧਾਨ ਮੰਤਰੀ ਨੂੰ ਤੇ ਅੱਖਾਂ ਖੋਲਣੀਆਂ ਚਾਹੀਦੀਆਂ ਨਾ। ਕਿਹਨਾਂ ਲੋਕਾਂ ਨੂੰ ਫੋਲੋ ਕਰਦੇ ਪਿਆ, ਕਿਉਂਕਿ ਪ੍ਰਧਾਨ ਮੰਤਰੀ ਨੂੰ ਕਰੋੜਾਂ ਲੋਕ ਫੋਲੋ ਕਰਦੇ ਆ। ਔਰ ਦੂਜੀ ਗੱਲ ਆ, ਜਦੋਂ ਪਤਾ ਲੱਗ ਗਿਆ, ਰੌਲਾ ਪੈ ਗਿਆ, ਪ੍ਰਧਾਨ ਮੰਤਰੀ ਨੂੰ ਇੱਕ ਟਵੀਟ ਕਰ ਦੇਣਾ ਚਾਹੀਦਾ ਸੀ ਕਿ ਭਾਈ ਮੈਂ ਅਪੀਲ ਕਰਦਾ, ਕਿਸੇ ਦੀ ਮੌਤ ਤੇ ਖੇ ਨਾ ਉਡਾਓ, ਕਿਸੇ ਦੀ ਮੌਤ ਤੇ ਖਿੱਲੀ ਨਾ ਉਡਾਓ, ਕਿਸੇ ਦੀ ਮੌਤ ਨੂੰ ਤਮਾਸ਼ਾ ਨਾ ਬਣਾਓ। ਇਹਨੇ 2 ਲਫ਼ਜ਼ ਕਹਿਣ ਦੇ ਨਾਲ ਪ੍ਰਧਾਨ ਮੰਤਰੀ ਦਾ ਕੀ ਜਾਂਦਾ ਸੀ? ਪਰ ਪ੍ਰਧਾਨ ਮੰਤਰੀ ਦੀ ਜਿਹੜੀ ਖਾਮੋਸ਼ੀ ਹੈ, ਚੁੱਪੀ ਆ, ਉਹ ਕਈ ਕਿਸਮ ਦੇ ਸਵਾਲ ਖੜੇ ਕਰਦੀ ਆ, ਕਈ ਕਿਸਮ ਦੇ ਅਪਵਾਦ ਛੇੜਦੀ ਆ। ਪਰ ਉਹ ਪ੍ਰਧਾਨ ਮੰਤਰੀ ਸਾਡਾ ਉਹ ਪ੍ਰਧਾਨ ਮੰਤਰੀ ਆ ਜਿਹੜਾ ਮਰਜ਼ੀ ਦਾ ਮਾਲਕ ਆ। ਪਰ ਉਸ ਮਰਜ਼ੀ ਦੇ ਮਾਲਕ ਨੂੰ ਆ ਜਿਹੜੀ ਲਹਿਰ ਉਹਦੇ ਸਾਹਮਣਾ ਕਰਨਾ ਪੈ ਰਹੀ ਹੈ, ਸ਼ਾਇਦ ਇਹ ਉਹਦੇ ਲਈ ਇੱਕ ਸਬਕ ਆ ਕਿ ਪ੍ਰਧਾਨ ਮੰਤਰੀ ਸਾਹਿਬ ਥੋੜਾ ਜਿਹਾ ਜਾਗ ਜਾਓ। ਤੁਸੀਂ ਪ੍ਰਧਾਨ ਮੰਤਰੀ ਇਕੱਲੇ ਨਾਗਪੁਰੀਆਂ ਦੇ ਨਹੀਂ, ਤੁਸੀਂ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਜੇ ਏਦਾਂ ਚੱਲੋਗੇ ਤੇ ਛੇਤੀ ਮਨਾਂ ਚੋਂ ਲੈ ਜਾਓਗੇ। ਬਿਲਕੁਲ ਜੀ। ਤੇ ਮਿੰਟੂ ਗੁਰਸਰੇ ਜੀ, ਅਗਲੀ ਆਪਾਂ ਗੱਲ ਕਰੀਏ। ED ਨੇ ਖੁਲਾਸਾ ਕੀਤਾ ਵੀ ਜਿਹੜੇ ਡਰੱਗ ਦੇ ਪੈਸੇ ਅਵਿਨਾਸ਼ ਕੁਮਾਰ ਨੇ ਇਲੈਕਸ਼ਨ ਵਿੱਚ ਵੀ ਵਰਤੇ ਸਨ। ਸਾਰਾ ਕੁਝ ਹੁੰਦਾ ਹੀ ਇਲੈਕਸ਼ਨਾਂ ਲਈ ਹੈ ਜੀ, ਤੁਹਾਨੂੰ ਪਤਾ ਹੀ ਹੈ ਜੀ। ਸਾਰਾ ਏਜੰਡਾ ਤੇ ਇਲੈਕਸ਼ਨ ਦਾ ਹੀ ਹੈ, ਸਾਰਾ ਸਿਆਪਾ ਤੇ ਇਲੈਕਸ਼ਨ ਦਾ ਹੀ ਆ, ਕਿਉਂਕਿ ਇਹ ਇੱਕ ਇਨਵੈਸਟਮੈਂਟ ਹੈ ਨਾ। ਬਿਲਕੁਲ, ਤੁਸੀਂ ਇੱਧਰੋਂ ਫੜ ਤੋੜ ਕੇ ਇਨਵੈਸਟਮੈਂਟ ਇੱਕ ਵਾਰੀ ਕਰ ਦਿਓ ਤੇ ਫੇਰ ਸਾਰੀ ਜ਼ਿੰਦਗੀ ਤੁਹਾਡੀ ਸੌਖੀ ਲੰਘ ਜੂ। ਹੋ ਸਕਦਾ 2-3 ਪੀੜ੍ਹੀਆਂ ਨੂੰ ਵੀ ਕੰਮ ਨਾ ਕਰਨਾ ਪਵੇ, ਇੰਨਾ ਕੁਰੇ ਜੇ ਤੁਸੀਂ ਬੁੱਢੇ ਹੁੰਦਿਆਂ ਜੋੜ ਹੀ ਦੇਣਾ। ਅਸਲ ਦੇ ਵਿੱਚ ਅਵਿਨਾਸ਼ ਚੰਦਰ, ਤੁਹਾਨੂੰ ਯਾਦ ਹੀ ਹੋਣਾ ਕਿ ਫਸਿਆ ਸੀ ਉਸ ਡੈਰੀ ਕਰਕੇ, ਜਿਹੜੀ ਡੈਰੀ ਗਾਬਿਆਂ ਦੇ ਕੋਲੋਂ ਫੜੀ ਗਈ ਸੀ। ਗਾਬੇ ਕੌਣ ਸੀ? ਤੁਹਾਨੂੰ ਇੱਕ ਦਿਨ ਮੈਂ ਸ਼ਾਇਦ ਅੱਗੇ ਵੀ ਦੱਸਿਆ ਸੀ ਕਿ ਚੁੰਨੀ ਲਾਲ ਗਾਬਾ ਕਿਸੇ ਸਮੇਂ ਕੇਲੇ ਫਲੀਆਂ ਵੇਚਦਾ ਹੁੰਦਾ ਸੀ ਗੁਰਾਇਆ ਬੱਸ ਅੱਡੇ ਤੇ। ਕਈ ਵਾਰੀ ਵਿਕਦੇ ਨਹੀਂ ਸੀ ਹੁੰਦੇ ਤੇ ਬੱਸਾਂ ਦੇ ਪਿੱਛੇ ਵੀ ਉਹ ਗੁੱਛਾ ਜਿਹਾ ਫੜ ਕੇ ਭੱਜਾ ਫਿਰਦਾ ਹੁੰਦਾ ਸੀ। 4 ਦੇ ਦਰਜਨ ਲੈ ਜਾਓ, ਏਦਾਂ ਹੋਕੇ ਦਿੰਦਾ ਫਿਰਦਾ ਹੁੰਦਾ ਸੀ। ਅਚਾਨਕ
ਇਸ ਕਿੱਤੇ 'ਚ ਵੜਿਆ ਤੇ ਫਿਰ ਇਸ ਕਿੱਤੇ 'ਚ ਇੰਨਾ ਗਾਂਹ ਲੰਘ ਗਿਆ ਕਿ ਲੋਕਾਂ ਨੂੰ ਬਹੁਤ ਪਿਛਾਂਹ ਛੱਡ ਗਿਆ। ਉਹ ਬੰਦਾ ਜਿਹੜਾ ਉੱਥੇ ਅੱਡੇ 'ਚ ਖੜ ਕੇ ਰੇਹੜੀ ਲਾ ਕੇ ਸੇਬ ਕੇਲੇ ਵੇਚਦਾ ਹੁੰਦਾ ਸੀ, ਫਿਰ ਉਹਨੇ ਕੈਮਿਸਟ ਸ਼ਾਪ ਦਾ ਕੰਮ ਕੀਤਾ, ਫਿਰ ਉਹ ਵਧਾ ਲਿਆ, ਫਿਰ ਤੇ ਪਤਾ ਨਹੀਂ ਹੋਲਸੇਲਰ ਤੇ ਪਤਾ ਨਹੀਂ ਕਿਆ ਕਿਆ ਬਣ ਗਿਆ। ਉਹਦੇ ਘਰੋਂ ਇੱਕ ਜਿਹੜੀ ਡੈਰੀ ਫੜੀ ਗਈ ਸੀ, ਅਸਲ ਦੇ ਵਿੱਚ ਉਹ ਕੁਛ ਕੈਮੀਕਲ ਸੀਗੇ ਜਿਹੜਾ ਉਹ ਇਹਨਾਂ ਨੂੰ ਸਪਲਾਈ ਕਰਦਾ ਸੀਗਾ, ਚਾਹਲ ਵਰਗਿਆਂ ਨੂੰ, ਭੋਲੇ ਵਰਗਿਆਂ ਨੂੰ ਜੀ। ਜਦੋਂ ਉਹ ਫੜੇ ਗਏ, ਗਾਬਾ ਚੱਕਿਆ ਗਿਆ, ਗਾਬੇ ਦੇ ਘਰੋਂ ਇੱਕ ਡੈਰੀ ਬਰਾਮਦ ਹੋਈ, ਡੈਰੀ ਦੇ ਵਿੱਚ ਅਵਿਨਾਸ਼ ਚੰਦਰ ਦਾ ਵੀ ਨਾਂ ਸੀ। ਹੁਣ ਈਡੀ ਨੇ ਜੋ ਖੁਲਾਸਾ ਕੀਤਾ, ਈਡੀ ਨੇ ਇਹ ਗੱਲ ਕਹੀ ਆ ਕਿ ਅਵਿਨਾਸ਼ ਚੰਦਰ ਨੇ ਸਾਲ 2011-12 ਦੇ ਕਰੀਬ ਤਕਰੀਬਨ 50-55 ਲੱਖ ਰੁਪਈਆ ਜਿਹੜਾ ਉਹ ਗਾਬਿਆਂ ਤੋਂ ਲਿਆ ਸੀ ਜੀ। ਔਰ ਉਹ ਜਿਹੜਾ ਪੈਸਾ ਲਿਆ ਸੀਗਾ ਉਹਨੂੰ ਗਾਂ 2012 ਦੇ ਇਲੈਕਸ਼ਨ 'ਚ ਜਦੋਂ ਇਹ MLA ਬਣਿਆ ਤੇ ਬਾਅਦ 'ਚ ਫਿਰ ਮੁੱਖ ਸੰਸਦੀ ਸਕੱਤਰ ਵੀ ਬਣ ਗਿਆ, ਉਹ ਕਹਿੰਦੇ ਕਿ ਉਸ ਇਲੈਕਸ਼ਨ 'ਚ ਇਹਨੇ ਯੂਜ਼ ਕੀਤਾ ਜਿਹੜਾ ਡਰੱਗ ਦਾ ਪੈਸਾ ਸੀਗਾ, ਜਾਨੀ ਉਹ ਇਹਨੇ ਫਿਰ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਨਵੈਸਟਮੈਂਟ, ਉਹ ਇਨਵੈਸਟਮੈਂਟ ਕੀਤੀ ਇਲੈਕਸ਼ਨ ਦੇ ਵਿੱਚ। ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਆ, ਇਹ ਜਿਹੜੀ ਈਡੀ ਕੋਲ ਡੈਰੀ ਆਈ ਆ ਇਹ ਸੌਖਿਆ ਨਹੀਂ ਆ ਗਈ। ਈਡੀ ਨੂੰ ਨੱਕ ਨਾਲ ਨਕੀਰਾਂ ਕੱਢਣੀਆਂ ਪਈਆਂ ਇਸ ਡੈਰੀ ਨੂੰ ਹਾਸਲ ਕਰ ਲਈ। ਹੋਇਆ ਕੀ ਸੀਗਾ ਕਿ ਚੁੰਨੀ ਲਾਲ ਗਾਬਾ ਦੇ ਘਰੋਂ ਡੈਰੀ ਮਿਲੀ ਸੀ ਇਨਕਮ ਟੈਕਸ ਡਿਪਾਰਟਮੈਂਟ ਨੂੰ। ਜਦੋਂ ਉਹਨਾਂ ਨੂੰ ਡੈਰੀ ਮਿਲ ਗਈ, ਈਡੀ ਨੂੰ ਪਤਾ ਲੱਗ ਗਿਆ ਕਿ ਇਹ ਮਸਲਾ ਮਨੀ ਲਾਂਡਰਿੰਗ ਨਾਲ ਵੀ ਜੁੜਿਆ। ਉਹਨਾਂ ਨੇ ਇਨਕਮ ਟੈਕਸ ਵਾਲਿਆਂ ਨੂੰ ਕਿਹਾ ਕਿ ਹਾਂ ਭਾਈ ਸਾਨੂੰ ਡੈਰੀ ਦਿਓ, ਅਸੀਂ ਵੀ ਆਪਣਾ ਕੇਸ ਆਪਣੇ ਪੱਧਰ ਤੇ ਪੜਤਾਲਣਾ। ਤੇ ਕਮਾਲ ਦੀ ਗੱਲ ਆ ਕਿ ਜਿਹੜੀ ਇਨਕਮ ਟੈਕਸ ਈਡੀ ਵਾਂਗੂ ਸੈਂਟਰ ਦੀ ਏਜੰਸੀ ਹੈ, ਉਹ ਸਾਫ਼ ਹੀ ਹੱਥ ਖੜੇ ਕਰ ਗਈ। ਉਹ ਕਹਿੰਦੀ ਜੀ ਨਹੀਂ, ਤੁਹਾਨੂੰ ਨਹੀਂ ਡੈਰੀ ਦੇ ਸਕਦੇ ਸੀ ਜੀ। ਈਡੀ ਨੇ ਪੰਜਾਬ ਸਰਕਾਰ ਕੋਲ ਪਹੁੰਚ ਕੀਤੀ ਤੇ ਪੰਜਾਬ ਸਰਕਾਰ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਗੱਡੀ ਦਾ ਸਟੀਅਰਿੰਗ ਕਿਹੜੇ ਪਾਸੇ ਨੂੰ ਉਦੋਂ ਲਿਜਾ ਰਹੀ ਸੀਗੀ ਜੀ। ਉਹਨਾਂ ਨੇ ਇਹਨਾਂ ਨੂੰ ਦੂਰੇ ਹਾਰਨ ਮਾਰਤਾ, ਕਹਿੰਦੇ ਨਹੀਂ 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 ਜੀ ਸਾਡੇ ਵੱਸ ਨਹੀਂ ਹੈ। ਫਿਰ ਹਾਰ ਕੇ ਈਡੀ ਨੂੰ ਅਦਾਲਤ 'ਚ ਜਾਣਾ ਪਿਆ। ਹਿਸਾਬ ਲਾ ਲਓ ਕਿ ਸੈਂਟਰ ਦੀ ਏਜੰਸੀ ਦੇ ਖਿਲਾਫ ਇੱਕ ਸੈਂਟਰ ਦੀ ਏਜੰਸੀ ਨੂੰ ਅਦਾਲਤ 'ਚ ਜਾਣਾ ਪਿਆ ਕਿ ਇਹਨਾਂ ਤੋਂ ਸਾਨੂੰ ਆਹ ਡੈਰੀ ਲੈ ਕੇ ਦਿਓ, ਅਸੀਂ ਆਪਣਾ ਕੇਸ ਚਲਾਉਣਾ। ਫਿਰ ਜਦੋਂ ਅਦਾਲਤ ਨੇ ਹੁਕਮ ਦਿੱਤੇ ਕਿ ਇਹਨਾਂ ਨੂੰ ਤੁਸੀਂ ਡੈਰੀ ਦਿੰਦੇ ਕਿਉਂ ਨਹੀਂ, ਝਾੜਾ ਪਾ ਕੇ ਜਦੋਂ ਆਖਿਆ ਕਿ ਡੈਰੀ ਦਿਓ, ਡੈਰੀ ਜਦੋਂ ਉਹਨਾਂ ਨੇ ਖੋਲ ਕੇ ਵੇਖੀ, ਕਮਾਲ ਦੀ ਗੱਲ ਤੇ ਇਹ ਸੀ ਕਿ ਜਿੱਥੇ ਜਿੱਥੇ ਅਵਿਨਾਸ਼ ਚੰਦਰ ਦਾ ਨਾਂ ਸੀ ਉੱਥੇ ਉੱਥੇ ਕਟਿੰਗ ਹੋਈ ਸੀ, ਯਾਨੀ ਉੱਥੇ ਝਰੀਟਾਂ ਵੱਜੀਆਂ ਹੋਈਆਂ ਸਨ। ਇਹਨਾਂ ਨੂੰ ਬੁੱਝਦਿਆਂ ਮਿੰਟ ਨਹੀਂ ਲੱਗਾ, ਬਿੰਦ ਨਹੀਂ ਲਾਇਆ ਇਹਨਾਂ ਨੇ। ਇਹਨਾਂ ਨੂੰ ਪਤਾ ਲੱਗਿਆ ਕਿ ਨਾਵਾਂ ਦੀ ਕਟਿੰਗ ਹੋਈ ਆ। ਇਹਨਾਂ ਨੇ ਫਿਰ ਉਹ ਜਿਹੜੀ ਫੋਰੈਂਸਿਕ ਲੈਬ ਹੁੰਦੀ ਆ ਉਹਦੀ ਮਦਦ ਦੇ ਨਾਲ ਉਹ ਸਾਰਾ ਕੁਝ ਸਾਫ਼ ਕਰਾ ਲਿਆ। ਉੱਥੇ ਵਾਕਿਆ ਹੀ ਨਾਂ ਅਵਿਨਾਸ਼ ਚੰਦਰ ਦਾ ਸੀ। ਹੁਣ ਜਿਹੜਾ ਚੁੰਨੀ ਲਾਲ ਗਾਬਿਆ ਦਾ ਮੁੰਡਾ ਗੁਰਮੇਸ਼ ਹੈ ਸ਼ਾਇਦ ਉਹਦਾ ਨਾਂ, ਉਹਨੇ ਇਹ ਖੁਲਾਸਾ ਕੀਤਾ ਪੁੱਛਗਿੱਛ ਦੇ ਵਿੱਚ, ਹਾਲਾਂਕਿ ਪੰਜਾਬੀ ਮੀਡੀਆ ਨੇ ਉਹ ਗੱਲਾਂ ਹਾਲੇ ਤੱਕ ਕੱਢੀਆਂ ਨਹੀਂ, ਜਲਦੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੱਢ ਦੇਣ। ਉਸ ਬੰਦੇ ਨੇ ਕਿਹਾ ਕਿ ਸਾਡੀ ਡੈਰੀ ਦੇ ਵਿੱਚ ਨਾਂ ਬਿਲਕੁਲ ਕਲੀਅਰ ਲਿਖੇ ਹੋਏ ਸਨ, ਇਨਕਮ ਟੈਕਸ ਦੇ ਅਫਸਰਾਂ ਨੇ ਹੀ ਇਹ ਕਟਿੰਗਾਂ ਕੀਤੀਆਂ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇਨਕਮ ਟੈਕਸ ਵਾਲੇ ਜਿਹੜੇ ਅਫਸਰ ਸੀ ਉਹਨਾਂ ਦੇ ਕੀ ਘੁਲਾੜੇ 'ਚ ਬਾਂਹ ਆਈ ਸੀ ਕਿ ਉਹਨਾਂ ਨੂੰ ਕਟਿੰਗਾਂ ਕਰਨੀਆਂ ਪਈਆਂ ਜੀ। ਇੱਥੋਂ ਬਹੁਤ ਸਾਰੇ ਲੋਕ ਸਮਝ ਕੇ ਹੋਣਗੇ ਕਿ ਉਹ ਕਟਿੰਗਾਂ ਕੀਤੀਆਂ ਨਹੀਂ ਗਈਆਂ, ਕਟਿੰਗਾਂ ਕਰਵਾਈਆਂ ਗਈਆਂ। ਔਰ ਜਿਹੜਾ ਡਿਪਾਰਟਮੈਂਟ ਈਡੀ ਨੂੰ ਆਪਣੀ ਸੈਂਟਰ ਦੀ ਏਜੰਸੀ ਨੂੰ ਨਾ ਕਰੀ ਜਾਂਦਾ ਸੀ ਕਿ ਅਸੀਂ ਡੈਰੀ ਨਹੀਂ ਦੇਣੀ, ਉਹ ਡੈਰੀ ਉਹ ਜਵਾਬ ਨਹੀਂ ਸੀ ਦੇ ਰਹੇ, ਡੈਰੀ ਤੋਂ ਜਵਾਬ ਦਬਾਇਆ ਜਾ ਰਿਹਾ ਸੀਗਾ ਜੀ। ਉਹ ਜਵਾਬ ਕੌਣ ਲੋਕ ਦਬਾ ਰਹੇ ਸੀਗੇ ਇਹ ਤੁਹਾਨੂੰ ਪਤਾ ਹੀ ਹੈ। ਪਰ ਅਵਿਨਾਸ਼ ਚੰਦਰ ਦਾ ਉਹ ਦੌਰ ਲੰਘ ਗਿਆ ਜਦੋਂ ਇਹਨੂੰ ਬਚਾਉਣ ਦੀਆਂ ਕੁਵਤਾਂ ਹੋ ਰਹੀਆਂ ਸੀ, ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਸੀ। ਹੁਣ ਤਾਂ ਨਾ ਇਹ ਕਾਂਗਰਸੀਆਂ ਦਾ ਹੋਇਆ, ਜਿਵੇਂ ਗੁਰਦਾਸ ਮਾਨ ਦਾ ਗਾਣਾ ਸੀ ਨਾ ਮੈਂ ਸਹੁਰਿਆਂ ਦੇ ਵਸੀ ਨਾ ਮੈਂ ਪੇਕਿਆਂ ਦੇ ਹੋਈ। ਇਹਨੇ ਕੋਸ਼ਿਸ਼ ਕੀਤੀ ਸੀ ਕਾਂਗਰਸ 'ਚ ਜਾਣ ਦੀ, ਉਧਰ ਰੌਲਾ ਪੈ ਗਿਆ। ਅਕਾਲੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਭਾਈ ਬਸ ਹੁਣ ਮਾਫ਼ ਕਰੋ, ਵਿੱਚ ਵਿਚਾਲੇ ਜੇ ਰਹਿ ਗਿਆ। ਹਾਂਜੀ, ਹੁਣ ਦੋਵੇਂ ਪਾਸੇ ਨਾ ਉਧਰ ਫਾਉ ਪਿਆ ਤੇ ਨਾ ਉਧਰ ਫਾਉ ਪਿਆ, ਵਿੱਚ ਮਝਧਾਰ ਦੇ ਬੇੜੀ ਆ। ਮੇਰੇ ਖਿਆਲ ਦੇ ਨਾਲ ਜਿੰਨੇ ਸਬੂਤ ਈਡੀ ਨੇ ਇਸ ਬੰਦੇ ਦੇ ਖਿਲਾਫ ਇਕੱਠੇ ਕਰ ਲਏ ਆ, ਆਉਣ ਵਾਲੇ ਸਮੇਂ 'ਚ ਇਹਦੀ ਅਗਨੀ ਪ੍ਰੀਖਿਆ ਬਹੁਤ ਸਖਤ ਹੋਣ ਵਾਲੀ ਹੈ ਜੀ। ਜੀ ਅਗਲੀ ਆਪਾਂ ਮਿੰਟੂ ਗੁਰਸਰਾ ਜੀ ਗੱਲ ਕਰੀਏ, ਰਵਨੀਤ ਬਿੱਟੂ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ। ਰਵਨੀਤ ਬਿੱਟੂ ਤੇ ਕੋਈ ਕੇਸ ਚੱਲਦਾ ਸੀਗਾ, ਹਾਲਾਂਕਿ ਡਿਟੇਲ ਨਹੀਂ ਆਈ ਇਸ ਖਬਰ ਦੀ। ਦੇਰ ਸ਼ਾਮੀ ਇਹ ਖਬਰ ਆਈ ਆ ਕਿ ਰਵਨੀਤ ਬਿੱਟੂ ਨੂੰ ਚੰਡੀਗੜ੍ਹ ਦੀ ਅਦਾਲਤ ਚੋਂ ਗੈਰ ਜ਼ਮਾਨਤੀ ਵਾਰੰਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਹੋਇਆ ਕੀ ਆ ਕਿ ਇਹਦੇ ਵਿਰੁੱਧ ਕੋਈ 2011 ਦੇ ਵਿੱਚ ਕੋਈ ਮਾਮਲਾ ਰਜਿਸਟਰਡ ਹੋਇਆ ਸੀਗਾ।
ਉਹ ਕੇਸ ਜਿਹੜਾ ਅਦਾਲਤ ਦੇ ਵਿੱਚ ਚੱਲਦਾ ਸੀਗਾ, ਇਹਦੀ ਉੱਥੇ ਹਾਜ਼ਰੀ ਸੀ, ਯਾਨੀ ਪੇਸ਼ੀ ਸੀ, ਪੇਸ਼ੀ ਤੇ ਗਿਆ ਨਹੀਂ, ਛੋਟ ਵਾਸਤੇ ਨੇ ਅਰਜ਼ੀ ਦੇ ਦਿੱਤੀ। ਅਦਾਲਤ ਨੇ ਹੁਣ ਉਸ ਅਰਜ਼ੀ ਨੂੰ ਪਤਾ ਨਹੀਂ ਕਿਸ ਬਿਨਾਂ ਤੇ ਨਾਮਨਜ਼ੂਰ ਕੀਤਾ, ਮੈਡੀਕਲ ਲਾਇਆ ਜਾਂ ਨਹੀਂ ਲਾਇਆ। ਇਹ ਸਾਰੀਆਂ ਤਫਸੀਲਾਂ ਜਿਹੜੀਆਂ ਸਵੇਰੇ ਆਉਣਗੀਆਂ ਸਾਡੇ ਕੋਲ, ਪਰ ਮੁੱਢਲੇ ਤੌਰ ਤੇ ਦੱਸਦੇ ਆ ਕਿ ਅਦਾਲਤ ਨੇ ਉਹ ਜਿਹੜੀ ਅਰਜ਼ੀ ਇਹਨੇ ਭੇਜੀ ਸੀ ਹਾਜ਼ਰੀ ਮਾਫੀ ਦੀ, ਉਹ ਚੱਕ ਕੇ ਪਰੇ ਮਾਰੀ ਆ ਤੇ ਇਹਦੇ ਖਿਲਾਫ ਗੈਰ ਜ਼ਮਾਨਤੀ ਭਾਵ ਗ੍ਰਿਫਤਾਰੀ ਵਾਰੰਟ ਜਿਹੜੇ ਉਹ ਕੱਢ ਦਿੱਤੇ ਆ। ਹੁਣ ਕੇਸ ਕੀ ਆ ਇਹ ਤੇ ਸਭ ਸਵੇਰੇ ਸਾਨੂੰ ਪਤਾ ਲੱਗ ਜਾਏਗਾ, ਪਰ ਇੱਕ ਵਾਰੀ ਤੇ ਮੁਸ਼ਕਿਲ ਦੇ ਵਿੱਚ ਪਿਆ ਜਾਪਦਾ ਜੀ, ਕਿਉਂਕਿ ਮੈਂਬਰ ਪਾਰਲੀਮੈਂਟ ਹੋ ਸਕਦਾ ਉਤਲੀ ਅਦਾਲਤ ਦੇ ਵਿੱਚੋਂ ਰਾਹਤ ਮਿਲ ਜਾਵੇ, ਪਰ ਅੱਜ ਦੀ ਰਾਤ ਤੇ ਇਹਦੀ ਔਖੀ ਲੰਘੂਗੀ, ਕਿਉਂਕਿ ਹੋ ਸਕਦਾ ਗੈਰ ਜ਼ਮਾਨਤੀ ਵਾਰੰਟਾਂ ਦੇ ਵਿੱਚ ਛੇਤੀ ਕੋਈ ਨਾ ਕੋਈ ਬੌੜ ਵੀ ਪਵੇ, ਕਿਉਂਕਿ ਯੂਪੀ ਦੇ ਵਿੱਚ ਤੁਹਾਨੂੰ ਪਤਾ ਥੋੜਾ ਜਿਹਾ ਇਹਨਾਂ ਦਾ ਸਿੱਕਾ ਘੱਟ ਚੱਲਦਾ। ਉਦਾਂ ਇਹ ਪਰਿਵਾਰ ਵੈਸੇ ਹੈ ਕਾਨੂੰਨ ਨਾਲ ਖੇਡਣ ਵਾਲਾ ਹੀ ਆ, ਖੇਡਣ ਵਾਲਾ ਇੰਨਾ ਕੁ ਆ ਕਿ ਬਾਹਰੋਂ ਆਏ ਮਹਿਮਾਨਾਂ ਨੂੰ ਵੀ ਇਹ ਹੱਥਾਂ ਨੂੰ ਥੁੱਕ ਲਾ ਕੇ ਚੁੱਕ ਲੈਂਦੇ ਸੀ ਕਿਸੇ ਸਮੇਂ, ਇੰਨੇ ਵਿਗੜੇ ਹੋਏ ਸੀ। ਉਹ ਮਾੜਾ ਮੋਟਾ ਅੰਸ਼ ਕਿਤੇ ਜਿਹੜਾ ਉਹ ਗਾਂ ਦੀ ਗਾਂ ਚਲੇ ਜਾਂਦਾ ਹੈ। ਵੈਸੇ ਕਾਂਗਰਸੀਆਂ ਦਾ ਇਸ ਗੱਲੋਂ ਹੱਥ ਥੋੜਾ ਜਿਹਾ ਅੱਜ ਕੱਲ੍ਹ ਤੰਗ ਹੀ ਚੱਲਦਾ। ਇਹਨਾਂ ਦਾ ਅੱਗੇ ਇੱਕ MLA ਇੱਧਰ ਮੋਗੇ ਸਾਈਡ ਦਾ, ਉਹਦੇ ਮੁੰਡੇ ਤੇ ਵੀ ਇਸੇ ਤਰ੍ਹਾਂ ਇੱਕ ਕੇਸ ਚੱਲਦਾ ਸੀ ਆ 3-4 ਮਹੀਨੇ ਪਹਿਲਾਂ, ਉਹਨੇ ਵੀ ਤਮਾਸ਼ਾ ਇਹੋ ਫੜਿਆ ਸੀਗਾ। ਜਦੋਂ ਵੀ ਪੇਸ਼ੀ ਹੁੰਦੀ ਆਪ ਤੇ ਜਾਂਦਾ ਨਾ, ਵਕੀਲ ਆਪਣੇ ਆਪ ਹੀ ਉੱਥੇ ਅਰਜੀ ਲਾ ਦਿੰਦਾ, ਆ ਜੀ ਬਿਮਾਰ ਹੈ ਜੀ ਕਾਕਾ ਜੀ ਤੇ ਬਿਮਾਰ ਨੇ, ਕਾਕਾ ਜੀ ਤੇ ਬਿਮਾਰ ਨੇ। 1-2 ਦਫਾ ਤੇ ਉਹਨਾਂ ਨੇ ਦੇਖਿਆ, ਤੀਜੀ ਦਫਾ ਉਹਨਾਂ ਨੇ ਉਹ ਡਾਕਟਰ ਸੱਦ ਲਿਆ, ਉਹਨਾਂ ਆਖਿਆ ਕਿ ਉਸ ਡਾਕਟਰ ਨੂੰ ਬੁਲਾਓ ਜਿਹੜਾ ਮੈਡੀਕਲ ਭੇਜਦਾ। ਉਸ ਡਾਕਟਰ ਤੋਂ ਜਦੋਂ ਪੁੱਛਗਿੱਛ ਕੀਤੀ ਗਈ, ਉਸ ਡਾਕਟਰ ਕੋਲ ਉਹ ਕੁਆਲੀਫਿਕੇਸ਼ਨ ਹੀ ਹੈ ਨਹੀਂ ਸੀ ਜਿਹਦੇ ਉਹ ਮੈਡੀਕਲ ਬਣਾ ਕੇ ਵੇਚੀ ਜਾਂਦਾ ਸੀ। ਫਿਰ ਡਾਕਟਰ ਵੀ ਧੱਕਿਆ ਗਿਆ ਤੇ ਵਿੱਚ ਉਹ MLA ਸਾਹਿਬ ਦਾ ਕਾਕਾ ਸੀ ਜਿਹੜਾ, ਉਹ ਵੀ ਸੇਕਿਆ ਗਿਆ। ਬਾਅਦ ਦੇ ਵਿੱਚ MLA ਦੇ ਕਾਕੇ ਨੇ ਉਤਲੀ ਅਦਾਲਤ 'ਚ ਜਾ ਕੇ ਜ਼ਮਾਨਤ ਲਈ ਸੀ। ਇੱਕ ਵੇਲਾ ਤੇ ਇਹੋ ਜਿਹਾ ਆ ਗਿਆ ਸੀ ਕਿ ਉਹਦੀ ਗ੍ਰਿਫਤਾਰੀ ਹੈ ਜਿਹੜੀ ਲਗਭਗ ਤੈਅ ਹੋ ਗਈ ਸੀਗੀ। ਸੋ ਇਹੋ ਹੀ ਨੌਬਤ ਹੈ ਜਿਹੜੀ ਹੁਣ ਉਹ ਰਵਨੀਤ ਬਿੱਟੂ ਦੇ ਸਾਹਮਣੇ ਆ। ਬਿੱਟੂ ਸਾਹਿਬ ਜਾਂ ਤੇ ਆਪਣਾ ਦਿੱਲੀ ਬਿਸਤਰਾ ਬੰਨਣਗੇ ਤੇ ਜਾਂ ਉਤਲੀ ਅਦਾਲਤ 'ਚ ਜਾ ਕੇ ਜ਼ਮਾਨਤ ਲੈਣਗੇ। ਇੱਕ ਵਾਰੀ ਕਹਿ ਸਕਦੇ ਹਾਂ ਕਿ ਕਾਨੂੰਨ ਨੇ ਆਪਣਾ ਜਲਵਾ ਫੇਰ ਵਿਖਾ ਦਿੱਤਾ ਕਿ ਮੈਂਬਰ ਪਾਰਲੀਮੈਂਟ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਿਆ। ਉਹਨੂੰ ਜਾਂ ਤੇ ਹੁਣ ਉਤਲੀ ਅਦਾਲਤ 'ਚ ਜਾ ਕੇ ਇਹ ਗੈਰ ਜ਼ਮਾਨਤੀ ਵਾਰੰਟ ਕੈਂਸਲ ਕਰਾ ਕੇ ਜ਼ਮਾਨਤ ਲੈਣੀ ਪਊਗੀ, ਤੇ ਜਾਂ ਫਿਰ ਤੁਹਾਨੂੰ ਪਤਾ ਹੀ ਆ ਵੱਡੇ ਘਰ ਦਾ ਗੇੜਾ ਵੱਡੇ ਘਰ ਦਾ ਚੱਕਰ ਲਾਉਣਾ ਪੈਣਾ ਜੀ। ਅਗਲੀ ਗੱਲ ਕਰੀਏ ਵੀ ਯੂਨੀਵਰਸਿਟੀ ਇਲੈਕਸ਼ਨਾਂ ਵਿੱਚ NSUI ਦੀ ਰਹੀ ਝੰਡੀ। ਦੇਖੋ ਪੰਜਾਬ ਦੇ ਵਿੱਚ ਇਹਨਾਂ ਦੀ ਝੰਡੀ ਹੋ ਗਈ ਹੈ ਕਾਂਗਰਸੀਆਂ ਦੀ। ਜਿਹੜੀ NSUI ਆ ਉਹ ਵੀ ਇਹਨਾਂ ਦੀ ਬ੍ਰਾਂਚ ਆ। ਜਿੱਦਾਂ ਅਕਾਲੀਆਂ ਨੇ ਆਪਣੀ ਇੱਕ ਬ੍ਰਾਂਚ ਖੋਲੀ SOE ਜੀ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਉਸੇ ਤਰ੍ਹਾਂ ਇਹ ਆ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ, ਜਿਹਨੂੰ ਆਪਾਂ NSUI ਕਹਿ ਦਿੰਦੇ ਆ। ਸੋ ਇਹਨਾਂ ਨੇ ਅੱਜ ਇੱਥੇ ਮੱਲ ਮਾਰ ਲਈ ਆ। ਯੂਨੀਵਰਸਿਟੀ ਦੇ ਜਿਹੜੇ ਇਲੈਕਸ਼ਨ ਦੇ ਹੋਏ ਆ ਉਹਨਾਂ ਦੇ ਨਤੀਜਿਆਂ ਦੇ ਵਿੱਚ ਪ੍ਰਧਾਨਗੀ ਦਾ ਜਿਹੜਾ ਇਲੈਕਸ਼ਨ ਸੀ ਵੈਸੇ ਬੜਾ ਦਿਲਚਸਪ ਸੀਗਾ। ਇਹ ਦਿਲਚਸਪ ਇਸ ਕਰਕੇ ਆ ਕਿਉਂਕਿ ਇੱਕ ਪਾਸੇ ਤੇ ਇਹ ਸਥਾਪਿਤ ਪਾਰਟੀਆਂ ਦੀਆਂ ਬ੍ਰਾਂਚਾਂ ਨੇ, NSUI ਵਰਗੀਆਂ ਜਾਂ SOE ਵਰਗੀਆਂ ਜਾਂ ABVP ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਆ, ਪਰ ਦੂਜੇ ਪਾਸੇ SFS ਵਾਲੇ ਆ, ਸਟੂਡੈਂਟਸ ਫॉर ਸੁਸਾਇਟੀ ਵਾਲੇ, ਜਿਨ੍ਹਾਂ ਨੇ ਇਹਨਾਂ ਨੂੰ ਟੱਕਰ ਦਿੱਤੀ ਹੈ, ਬਹੁਤ ਜ਼ਬਰਦਸਤ ਟੱਕਰ ਦਿੱਤੀ ਹੈ। ਉਹਨਾਂ ਦੇ ਕੋਲ ਕੁਛ ਵੀ ਨਹੀਂ ਹੈ, ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਹੈ। ਬਹੁਤੇ ਜਿਹੜੇ ਮੁੰਡੇ ਕੁੜੀਆਂ ਉਹ ਲੈਫਟਿਸਟ ਨੇ ਔਰ ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਜਿਹੜਾ ਉਹ ਗਾ ਕੇ ਕਰਦੇ ਆ, ਤਕਰੀਰਾਂ ਕਰਕੇ ਕਰਦੇ ਆ। ਉਹਨਾਂ ਨੇ ਬਹੁਤ ਜ਼ਬਰਦਸਤ ਟੱਕਰ ਦਿੱਤੀ ਹੈ। ਪਿਛਲੀ ਵਾਰੀ ਵੀ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ, ਐਤਕੀ ਵੀ ਉਹ ਠੀਕ ਰਹੇ ਆ। ਐਤਕੀ ਜਿਹੜੀ ਸਿੱਧੀ ਟੱਕਰ ਹੋਈ ਹੈ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ, ਜਿਹਦੇ 'ਚ ਜਸ਼ਨ ਕੰਬੋਜ NSUI ਦਾ ਜਿੱਤ ਗਿਆ। ਦੂਜੇ ਪਾਸੇ ਜਿਹੜੀ SFS ਦੀ ਹਰਸਨਪ੍ਰੀਤ ਕੌਰ ਸੀ ਉਹ ਹਾਰੀ ਹੈ। ਹਾਰ ਦਾ ਮਾਰਜਨ ਵੈਸੇ 611 ਵੋਟਾਂ ਦਾ ਰਿਹਾ, ਪਰ ਇਹ ਟੱਕਰ ਜਿਹੜੀ ਇਹ ਦਿਲਚਸਪ ਰਹੀ ਆ। ਅੰਤਲੇ ਪੜਾਅ ਤੱਕ ਜ਼ਬਰਦਸਤ ਰਹੀ ਹੈ। ਦੋਵਾਂ ਧਿਰਾਂ ਦਾ ਪ੍ਰਚਾਰ ਬਹੁਤ ਕਾਇਮ ਸੀਗਾ। ਉਧਰ ਜੇ ਆਪਾਂ ਵੇਖੀਏ ਕਿ ਵਾਈਸ ਪ੍ਰਧਾਨ ਵਾਸਤੇ NSUI ਦਾ ਕਰਨਵੀਰ ਸਿੰਘ ਹੈ ਜਿਹੜਾ, ਉਹਨੇ ਪੁਸੂ ਦੀ ਨਿਧੀ ਲਾਂਬਾ ਨੂੰ ਹਰਾਇਆ। ਇਸੇ ਤਰ੍ਹਾਂ ਜਨਰਲ ਸਕੱਤਰ ਦੀ ਚੋਣ ਹੈ ਜਿਹੜੀ ਉਹ ਵੀ NSUI ਨੇ ਜਿੱਤੀ ਹੈ। ਵਾਨੀ ਸੂਦ ਨੂੰ ਹਰਾਇਆ ਉਹਨਾਂ ਦੇ ਕੈਂਡੀਡੇਟ ਨੇ। ਵਾਨੀ ਨੂੰ ਵੋਟਾਂ ਮਿਲੀਆਂ ਮੇਰੇ ਖਿਆਲ ਦੇ ਨਾਲ 2965। ਵਾਨੀ ਜਿੱਤੀ ਹੈ ਸ਼ਾਇਦ ਇਹਨਾਂ ਦੀ NSUI ਦੀ। ਦੂਜੇ ਪਾਸੇ ਜੁਆਇੰਟ ਸੈਕਟਰੀ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਐਤਕੀ ਪੁਸੂ ਵਾਲਿਆਂ ਦਾ ਜਿੱਤ ਗਿਆ। ਸੋ ਕੁੱਲ ਮਿਲਾ ਕੇ ਦੇਖ ਸਕਦੇ ਹਾਂ ਆਪਾਂ ਕਿ ਪਿਛਲੀ ਵਾਰੀ ਜਿੱਦਾਂ ਪ੍ਰੈਜ਼ੀਡੈਂਟ ਵੀ ਪੁਸੂ ਵਾਲਿਆਂ ਦਾ ਸੀ, ਵਾਈਸ ਪ੍ਰੈਜ਼ੀਡੈਂਟ ਵੀ ਉਹਨਾਂ ਦਾ ਸੀਗਾ,
ਉੱਦਾਂ ਐਤਕੀ NSUI ਵਾਲੇ ਜਿਹੜੇ ਉਹ ਸਾਰੀਆਂ ਮਹੱਤਵਪੂਰਨ ਜਿਹੜੀਆਂ ਸੀਟਾਂ ਸੀ ਉਹ ਜਿੱਤ ਗਏ। ਉਹਦਾ ਕਿਤੇ ਨਾ ਕਿਤੇ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਨੇ ਵੇਵ ਖੜੀ ਕੀਤੀ, ਉਸ ਤੋਂ ਬਾਅਦ ਇਲੈਕਸ਼ਨ ਜਿੱਤਿਆ, ਉਹਦਾ ਪ੍ਰਭਾਵ ਇਹਨਾਂ ਯੂਨੀਵਰਸਿਟੀ ਦੀਆਂ ਚੋਣਾਂ 'ਚ ਵੀ ਸਾਫ਼ ਨਜ਼ਰ ਆਇਆ। ਉੱਦਾਂ ਜਿੱਤ ਜਿਹੜੀ ਹੋਈ ਆ, ਇਸ ਜਿੱਤ ਦੇ ਵਿੱਚ ਵੀ ਬਹੁਤ ਕਿਸਮ ਦੇ ਦੋਸ਼ ਲੱਗਦੇ ਆ ਕਿ ਇਹਨਾਂ ਨੇ ਸਾਮ ਦਾਮ ਦੰਡ ਭੇਦ ਸਭ ਕੁਛ ਹੈ ਜਿਹੜਾ ਉਹ ਉੱਥੇ ਅਜ਼ਮਾਇਆ, ਜਿਹੜਾ ਕਿ ਆਮ ਭਾਰਤ ਦੇ ਹਰੇਕ ਇਲੈਕਸ਼ਨ 'ਚ ਹੁਣ ਤੇ ਹੋਣ ਲੱਗ ਪਿਆ, ਚਾਹੇ ਸਰਪੰਚੀ ਹੈ, ਪੰਚੀ ਹੈ, ਚਾਹੇ ਕਾਲਜ ਹੈ, ਯੂਨੀਵਰਸਿਟੀ ਹੈ, ਹਰੇਕ ਥਾਂ ਤੇ ਇਹ ਕੰਮ ਜਿਹੜਾ ਚੱਲ ਜਾਂਦਾ ਔਰ ਦੋਸ਼ ਲੱਗਦੇ ਆ। ਪਰ ਫਿਰ ਵੀ ਜੋ ਜਿੱਤਿਆ ਸੋ ਜਿੱਤਿਆ, ਜਿਹੜੇ ਜਿੱਤੇ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਆ, ਤੇ ਜਿਹੜੇ ਹਾਰੇ ਆ ਉਹਨਾਂ ਨੂੰ ਅਸੀਂ ਹੌਸਲਾ ਦਿੰਦੇ ਆ ਕਿ ਇਹ ਨਹੀਂ ਗਾ ਕਿ ਮੁੱਲਾ ਮਰ ਗਿਆ ਜਾਂ ਰੋਜੇ ਮੁੱਕ ਗਏ ਆ, 1 ਸਾਲ ਬਾਅਦ ਇਹ ਫੇਰ ਸ਼ੁਗਲ ਮੇਲਾ ਆ ਜਾਣਾ, ਤੁਸੀਂ ਆਪਦਾ ਜ਼ੋਰ ਬਚਾ ਕੇ ਰੱਖਿਓ, 1 ਸਾਲ ਬਾਅਦ ਫੇਰ ਮੇਲਾ ਤੁਸੀਂ ਖੇਡ ਕੇ ਦੇਖ ਲਿਓ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਵੀ ਅਰਧ ਸੈਨਿਕ ਬਲਾਂ ਦੀਆਂ ਫੌਜਾਂ ਦਾ ਜਿਹੜਾ ਖਰਚਾ ਇਹਦਾ ਬਿੱਲ ਆ, ਉਹ ਪੰਜਾਬ ਦੇ ਲਈ ਕਹਿੰਦੇ ਵੱਡੀ ਸਰਦਰਦੀ ਬਣੂਗਾ। ਦੇਖੋ, ਪਹਿਲਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਇੱਥੇ ਸਿਰਦਰਦੀ ਬਣੀਆਂ ਪਈਆਂ ਜੀ, ਕਿਉਂਕਿ GST ਨੇ ਸਾਰਾ ਵਿਗਾੜ ਪੈਦਾ ਕਰ ਦਿੱਤਾ। ਪਹਿਲਾਂ ਤੇ ਪੈਸਾ ਜਿਹੜਾ ਨਿਸ਼ਚਿਤ ਸਮੇਂ ਤੇ ਆ ਜਾਂਦਾ ਸੀਗਾ, ਉਹ GST ਨੇ ਐਤਕੀ ਜਿਹੜਾ ਟੈਕਸਾਂ ਦਾ ਪੈਸਾ ਪੰਜਾਬ ਨੂੰ ਰਿਫੰਡ ਹੁੰਦਾ, ਉਹ ਸਮੇਂ ਸਿਰ ਨਹੀਂ ਆਉਣ ਦਿੱਤਾ। ਉਹਦੇ ਕਰਕੇ ਪੰਜਾਬ ਦੇ ਜਿਹੜੇ ਮੁਲਾਜ਼ਮ ਆ, ਉਹ ਹਾਲ ਦੀ ਘੜੀ ਅੱਜ ਹਿਸਾਬ ਲਾ ਲਓ ਕਿ 8 ਤਰੀਕ ਹੋ ਗਈ ਆ, 8 ਤਰੀਕ ਤੱਕ ਵੀ ਜੇਬੋਂ ਖਾਲੀ ਆ, ਤੇ ਉਹਨਾਂ ਦੀਆਂ ਤੇ ਘਰ ਵਾਲੀਆਂ ਵੀ ਵੇਲਣਾ ਚੱਕ ਚੱਕ ਕੇ ਪੈਂਦੀਆਂ ਹੋਣੀਆਂ ਕਿ ਦੁੱਧ ਵਾਲਾ ਵੀ ਪੈਸੇ ਮੰਗੀ ਜਾਂਦਾ, ਰਾਸ਼ਨ ਵਾਲਾ ਵੀ ਪੈਸੇ ਮੰਗੀ ਜਾਂਦਾ, ਜੇ ਕੋਈ ਕਿਰਾਏ ਦੇ ਮਕਾਨ 'ਚ ਬੈਠਾ ਹੋ ਤੇ ਉਹ ਕਿਰਾਏਦਾਰ ਵੀ ਮੰਗੀ ਜਾਂਦਾ ਹੋ ਜੀ। ਉਹ ਜਿਹੜੇ ਮੁਲਾਜ਼ਮ ਆ ਉਹ ਕਹਿੰਦੇ ਕਰਮਾਂ ਵਾਲੀ 2 ਦਿਨ ਹੌਸਲਾ ਰੱਖ, ਕੈਪਟਨ UK ਨੂੰ ਚੜ ਗਿਆ, ਮਨਪ੍ਰੀਤ ਬਾਦਲ ਦਿੱਲੀ ਨੂੰ ਜਾਊਗਾ, ਹੋ ਸਕਦਾ ਕੋਈ ਨਾ ਕੋਈ ਗੱਲ ਬਣ ਜਾਵੇ। ਯਾਨੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ। ਤੇ ਖਬਰ ਇੱਕ ਇਹ ਵੀ ਆ ਰਹੀ ਆ ਕਿ ਇਹ ਹੁਣ ਕਰਜ਼ਾ ਲੈਣ ਨੂੰ ਫਿਰਦੇ ਆ ਕਿ ਜੇ ਉੱਥੋਂ ਲੇਟ ਫੇਟ ਹੁੰਦੀ ਆ ਪਿੱਛੋਂ ਰਕਮ, ਤੇ ਅਸੀਂ ਘੱਟੋ ਘੱਟ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਕੋਈ ਕਰਜ਼ੇ ਦਾ ਪ੍ਰਬੰਧ ਕਰ ਲਈਏ। ਐਸੀ ਵੀ ਚਰਚਾ। ਹੁਣ ਇਸੇ ਚਰਚਾ ਦੇ ਵਿੱਚੋਂ ਇੱਕ ਚੀਜ਼ ਜਿਹੜੀ ਉਹ ਵੈਸੇ ਦਰਕਨਾਰ ਕੀਤੀ ਜਾ ਰਹੀ ਹੈ ਚਰਚਾ 'ਚ, ਪਰ ਉਹ ਬਹੁਤ ਸੋਚਣ ਵਿਚਾਰਨ ਵਾਲੀ ਹੈ। ਉਹ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀਆਂ 85 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਡਿਪਲੋਇਡ ਨੇ, ਉਹਨਾਂ ਦਾ ਖਰਚਾ ਬਹੁਤ ਪੈ ਰਿਹਾ। ਇੱਕ ਕੰਪਨੀ ਦਾ ਇੱਕ ਦਿਨ ਦਾ ਖਰਚਾ ਜਿਹੜਾ ਉਹ 1,77,000 ਆ। 85 ਕੰਪਨੀਆਂ ਦਾ ਕੁੱਲ ਜੋੜ ਜੇ ਲਾਓਗੇ ਤੁਸੀਂ, ਆਪ ਹੀ ਅੰਦਾਜ਼ਾ ਲਾ ਲਓ ਕਿੱਥੋਂ ਤੱਕ ਗੱਲ ਚਲੇ ਜਾਊਗੀ। ਯਾਨੀ 1.5 ਕਰੋੜ ਰੁਪਈਆ ਦੱਸਦੇ ਕਿ ਔਸਤਨ ਇੱਕ ਦਿਨ ਦਾ ਘੱਟੋ ਘੱਟ ਖਰਚਾ ਹੈ ਸਾਰੀਆਂ ਕੰਪਨੀਆਂ ਦਾ ਮਿਲਾ ਕੇ, ਕਿਸੇ ਦਾ ਕਿੰਨਾ ਕਿਸੇ ਦਾ ਕਿੰਨਾ। ਸੋ ਇਹ 1.5 ਕਰੋੜ ਰੁਪਈਆ ਜਿਹੜਾ ਡੇਲੀ ਦਾ ਖਰਚਾ, ਇਹ ਮੀਟਰ ਘੁੰਮੀ ਜਾਣਾ, ਚਾਹੇ ਪੰਜਾਬ ਸੁਰੱਖਿਅਤ ਹੈ, ਪੰਜਾਬ ਚਾਹੇ ਅਸੁਰੱਖਿਅਤ ਹੈ, ਅਲਰਟ ਤੇ ਹੈ, ਚਾਹੇ ਅਲਰਟ ਤੋਂ ਬਿਨਾਂ, ਇਹਨਾਂ ਦਾ ਮੀਟਰ ਘੁੰਮੀ ਜਾਣਾ। ਉਹ ਜਿੱਦਾਂ ਕੋਈ ਕੰਡਕਟਰ ਜਾਂ ਡਰਾਈਵਰ ਲੱਗ ਜਾਂਦਾ ਨਾ ਕਿਸੇ ਦੇ ਟਰੱਕ ਤੇ, ਉਹ ਟਰੱਕ ਚੱਲੇ ਜਾਂ ਨਾ ਚੱਲੇ ਉਹਨਾਂ ਦਾ ਮੀਟਰ ਚੱਲੀ ਜਾਂਦਾ, ਟਰੱਕ ਦਾ ਮੀਟਰ ਚੱਲੇ ਜਾਂ ਨਾ ਚੱਲੇ। ਉਹ ਕਹਿ ਦਿੰਦੇ ਆ ਖੜੀ ਯਾਰਾਂ ਦੀ ਚੱਲਦੀ ਸਰਦਾਰਾਂ ਦੀ ਜੀ। ਜੇ ਉਹ ਕਹਿੰਦੇ ਵੀ ਖੜੀ ਸਾਡੀ ਹੈ, ਚੱਲਦੀ ਸਰਦਾਰਾਂ ਦੀ, ਜਿੱਦਾਂ ਕਮਾਉਣਾ ਫਿਰ ਸਰਦਾਰਾਂ ਦੇ ਪੱਲੇ ਜਾਣਾ, ਤੇ ਖੜੀ ਸਗੋਂ ਸਾਡੀ ਹੈ ਕਿਉਂਕਿ ਸਾਡਾ ਮੀਟਰ ਘੁੰਮੀ ਜਾਣਾ। ਉਸੇ ਤਰ੍ਹਾਂ ਇਹਨਾਂ ਦਾ ਮੀਟਰ ਹੈ ਜਿਹੜਾ ਘੁੰਮੀ ਜਾਣਾ। ਮੇਰੇ ਖਿਆਲ ਦੇ ਨਾਲ ਅੱਜ 15 ਦਿਨ ਤੇ ਹੋ ਗਏ ਆ। ਉੱਤੋਂ ਜੇ ਦੇਖੀਏ, ਮੈਨੂੰ ਤੇ ਇਹ ਲੱਗਦਾ ਕਿ ਜਿਵੇਂ ਹੁਣ 16 ਤਰੀਕ ਫੇਰ ਆ ਜਾਣੀ ਹੈ, ਜਿਵੇਂ ਜ਼ਿਕਰ ਕੀਤਾ ਮੈਂ ਪਿੱਛੇ ਕਿ ਛਤਰਪਤੀ ਵਾਲੇ ਕੇਸ ਦੀ ਸੁਣਵਾਈ ਹੈ, ਉਸੇ ਪੰਚਕੂਲਾ ਅਦਾਲਤ 'ਚ ਜਿੱਥੋਂ ਅੱਗੇ ਇਹਨੇ ਸਜ਼ਾ ਖਾਧੀ ਹੈ ਆਜ਼ਾਦ ਨੇ, ਹੁਣ ਉਸੇ ਪੰਚਕੂਲਾ ਦੇ ਵਿੱਚ ਦੁਬਾਰਾ ਜੇ ਪੇਸ਼ੀ ਹੋਈ ਫਿਰ ਲੋੜ ਪੈਣੀ ਹੈ ਪੰਜਾਬ ਨੂੰ। ਉੱਤੋਂ 16 ਆਈ ਖਲੋਤੀ ਆ। ਇਹਦਾ ਮਤਲਬ ਹੈ ਕਿ 16 ਤੱਕ ਘੱਟੋ ਘੱਟ ਇਹ ਜਿਹੜੇ ਨੀਮ ਫੌਜੀ ਦਸਤੇ ਉਹ ਇੱਥੇ ਪੰਜਾਬ 'ਚ ਡਿਪਲੋਇਡ ਰਹਿਣਗੇ। ਤਾਂ ਇਹਦਾ ਮਤਲਬ ਆ ਕਿ ਬਹੁਤ ਵੱਡੀ ਰਕਮ ਦਾ ਬਿੱਲ ਹੈ ਜਿਹੜਾ ਉਹ ਪੰਜਾਬ ਦੀ ਜਨਤਾ ਸਿਰ ਪੈਣ ਜਾ ਰਿਹਾ। ਇਹਦਾ ਵਿਰੋਧ ਹੋਣਾ ਚਾਹੀਦਾ, ਚਾਹੇ ਕੋਈ ਕਿਸੇ ਵੀ ਪਾਰਟੀ ਦਾ ਸਮਰਥਕ ਹੈ, ਚਾਹੇ ਕਿਸੇ ਵੀ ਵਿਚਾਰਧਾਰਾ ਨਾਲ ਤਾਲੁਕ ਰੱਖਦਾ, ਇਹਦਾ ਵਿਰੋਧ ਹੋਣਾ ਚਾਹੀਦਾ ਕਿਉਂਕਿ ਗੁਨਾਹ ਕਿਸੇ ਨੇ ਕੀਤਾ, ਸਜ਼ਾ ਕਿਸੇ ਨੇ ਦੇਣੀ ਹੈ, ਸਜ਼ਾ ਕਿਸੇ ਨੇ ਕੱਟਣੀ ਹੈ। ਪੰਜਾਬ ਦੇ ਲੋਕ ਇਹ ਬਿੱਲ ਕਿਉਂ ਆਪਣੇ ਜੇਬ ਵਿੱਚ ਦੇਣ? ਔਰ ਕੇਂਦਰ ਨੂੰ ਵੀ ਸੋਚਣਾ ਚਾਹੀਦਾ। ਅੱਗੇ ਵੀ ਉਹਨਾਂ ਨੇ ਇਹੀ ਕੁਝ ਕੀਤਾ ਸੀ ਜਦੋਂ ਦੀਨਾ ਨਗਰ ਦੇ ਵਿੱਚ ਅਟੈਕ ਹੋਇਆ ਸੀ, ਉਹਨਾਂ ਨੇ ਚੱਕ ਕੇ 6-7 ਕਰੋੜ ਦਾ ਬਿੱਲ ਹੈ ਜਿਹੜਾ ਉਹ ਪੰਜਾਬ ਦੇ ਖਾਤੇ 'ਚ ਪਾਤਾ ਸੀ, ਉਦੋਂ ਵੀ ਬਹੁਤ ਰੌਲਾ ਪਿਆ ਸੀ। ਸੋ ਮੇਰੇ ਖਿਆਲ ਦੇ ਨਾਲ ਐਤਕੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬਿੱਲ ਹੈ ਜਿਹੜਾ ਕੇਂਦਰ ਦੇ ਹਵਾਲੇ ਕਰਨਾ ਚਾਹੀਦਾ। ਕੇਂਦਰ ਜਾਣੇ ਤੇ ਡੇਰਾ ਜਾਣੇ, ਜਿੱਦਾਂ ਮਰਜ਼ੀ ਲੈਣਾ, ਪਰ ਪੰਜਾਬ ਦੇ ਲੋਕਾਂ ਸਿਰ ਇਹ ਬੋਝ ਨਹੀਂ ਪੈਣਾ ਚਾਹੀਦਾ। ਜੀ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ।
ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।